एक दुनिया च सब तो जिहड़ा खतरनाक जानवर है हाँ जी। वो शेर नहीं है, हाँ ना गिद्दड़ है, हाँ जी। ना मगरमच्छ है। सब तो वड्डा खतरनाक जानवर दुनिया दे उत्ते मनुख है। ਇਹਦੀ पट्टी हुई धरती रास नहीं होनी। ਇਹਦਾ ਤਾਂ ਚੰਦ ਤੇ ਜਿੱਦੇ ਕਦੇ ਨੇ ਆਪਦਾ ਮੰਜਾ ਢਾ ਲਿਆ ਨਾ ਇਹ ਚੰਦ ਦਾ ਵੀ ਬੇੜਾ ਗਰਕ ਕਰ ਦੂ। ਜੇ ਕਿਸੇ ਮੁਲਕ ਦੀ ਅਖੌਤੀ ਆਜ਼ਾਦੀ ਕਿਸੇ ਦੂਜੇ ਮੁਲਕ ਦੀ ਆਜ਼ਾਦੀ ਦੀ ਪਾਰਲੀਮੈਂਟ 'ਚ ਉਹਦਾ ਕਾਨੂੰਨ ਪਾਸ ਹੁੰਦਾ ਜੀ ਤੇ ਜੇ ਉਹ ਪਾਰਲੀਮੈਂਟ ਅੱਜ ਉਹ ਕਾਨੂੰਨ ਨੂੰ ਰਿਪੀਲ ਕਰ ਦੇ ਤੇ ਫਿਰ ਕੀ ਬਣੂਗਾ? ਸਹੀ ਗੱਲ ਹੈ। ਕਈ ਤਾਂ ਕਹਿੰਦੇ ਵੀ ਉਹਦੇ ਰਾਜ ਵਿੱਚ ਸੂਰਜ ਛੁਪਦਾ ਨਹੀਂ ਸੀ। ਮੈਂ ਕਹਿੰਦਾ ਵੀ ਉਹਦੇ ਰਾਜ ਵਿੱਚ ਲੋਕਾਂ ਦਾ ਸੂਰਜ ਹਮੇਸ਼ਾ ਡੁੱਬਿਆ ਰਿਹਾ। ਸਾਨੂੰ ਤਾਂ ਕੋਈ ਬੰਦਾ ਉੱਠਣ ਵਾਲਾ ਚਾਹੀਦਾ। ਅਸੀਂ ਤਾਂ 24 ਘੰਟੇ ਤਾਬੇਦਾਰ ਦੇ ਬੱਚੇ ਬਣ ਜਾਂਦੇ ਆ ਉਹਦੇ। ਅਸੀਂ ਜਿਹੜੇ ਪੜ੍ਹੇ ਲਿਖੇ ਲੱਗਣ ਦੀ ਕੋਸ਼ਿਸ਼ ਕਰ ਰਹੇ ਤੇ ਪੜ੍ਹੇ ਨਹੀਂ, ਇਹ ਧੋਖਾ ਕਰਦੇ। ਇਹ ਗੱਲ ਸੁਣ ਕੇ ਹੁਣ ਤੁਹਾਨੂੰ ਬਹੁਤ ਸਾਰੇ ਲੋਕ ਕਹਿਣਗੇ ਵੀ ਇਹ ਤਾਂ ਬੰਦਾ ਕਾਮਰੇਡ ਜਿਹਾ ਲੱਗਦਾ। ਕਾਮਰੇਡ ਦਾ ਮਤਲਬ ਹੈ ਕਿ ਮਨੁੱਖ ਦੀ ਮਨੁੱਖ ਦੁਆਰਾ ਲੁੱਟ ਨਹੀਂ ਹੋਣੀ ਚਾਹੀਦੀ। ਕਾਮਰੇਡੀ ਇੰਨੀ ਕੀ ਹੈ, ਮੈਂ ਲਿਖੂ ਸਾਰੀ ਰਾਜ ਕਰਦਾ ਸ਼ਰਣ ਵਿੱਚ ਚਿਫੜਾ ਪਟ ਦੂ। ਅੱਛਾ ਜੀ। ਜਿਹੜਾ ਬੰਦਾ ਬੰਦੇ ਨੂੰ ਮਾਰ ਕੇ ਖਾਵੇ ਉਹ ਮੁੱਛਾਂ ਨੂੰ ਤਾਜ ਕੇ ਤੁਰੇ। ਜੋ ਅਫਸਰ ਦੇ ਨਾਲ ਸ਼ਾਹ ਲਾ ਦਈਏ ਫਿਰ ਉਹ ਬੰਦਾ ਮਾਰ ਕੇ ਖਾ ਜੇ ਉਹਨੂੰ ਪਾਪ ਨਹੀਂ ਲੱਗਦਾ। ਮਹਾਭ੍ਰਸ਼ਟ ਹੁੰਦਾ। ਅੱਛਾ ਜੀ। ਮਹਾਦੁਰਾਚਾਰੀ ਹੁੰਦਾ, ਮਹਾਵਿਭਚਾਰੀ ਹੁੰਦਾ, ਅਤਿਆਚਾਰੀ ਹੁੰਦਾ ਤੇ ਹੰਕਾਰੀ ਹੁੰਦਾ। ਇੱਕ ਤੁਸੀਂ ਆਪ ਅਫਸਰਸ਼ਾਹੀ ਚ ਇਸੇ ਕਰਕੇ ਮੈਨੂੰ ਇਹਦੇ ਢਿੱਡ ਨੂੰ ਬਹੁਤ ਜਾਣਦਾ। ਵਿੱਚ ਜੇ ਮੈਨੂੰ ਨਾ ਹੁੰਦਾ ਸ਼ਾਇਦ ਮੈਨੂੰ ਨਾ ਪਤਾ ਲੱਗਣਾ ਸੀ। ਅੱਛਾ। ਤੁਸੀਂ ਕਿਸੇ ਪ੍ਰੈਕਟੀਕਲੀ ਤਜਰਬਾ ਲੈ ਲਓ ਕਿ ਦਫ਼ਤਰ ਜਾਓ ਸਧਾਰਨ ਜਿਹੇ ਕੱਪੜੇ ਪਾ ਕੇ, ਉਹਨੂੰ ਪਤਾ ਨਾ ਲੱਗੇ ਵੀ 4 ਜਮਾਤਾਂ ਪੜ੍ਹਿਆ। ਹਾਂਜੀ। ਤੇ ਜਿਹੜਾ ਬੰਦਾ ਉੱਥੇ ਬੈਠਾ ਹੋਊ ਨਾ ਬਾਹਰ ਚਪੜਾਸੀ, ਫਿਰ ਤੁਹਾਡੇ ਨਾਲ ਜਿਹੜੀ ਦੁਰਵਿਹਾਰ ਕਰੂਗਾ ਤੁਸੀਂ ਸੋਚ ਹੀ ਨਹੀਂ ਸਕਦੇ। ਜੋ ਉਹ ਤੋਂ ਪ੍ਰਾਪਤ ਹੋਣਾ ਚਾਹੀਦਾ ਸੀ ਅੰਦੋਲਨ ਤੋਂ, ਉਹ ਚੀਜ਼ ਪ੍ਰਾਪਤ ਨਹੀਂ ਹੋਈ। ਪਰ ਗੱਲ ਉਹ ਬੰਦੇ ਦੀ ਮੁਕਤੀ ਦਾ ਠੇਕਾ ਲੈਂਦੇ ਆ, ਕਿਸੇ ਦੀ ਅਰਦਾਸ ਕਰਕੇ, ਕਿਸੇ ਦੀ ਜੋਦੜੀ ਕਰਕੇ, ਕਿਸੇ ਦੀ ਬੇਨਤੀ ਕਰਕੇ। ਪਰ ਬੰਦੇ ਦੀ ਮੁਕਤੀ ਪੁਜਾਰੀ ਦੀ ਅਰਦਾਸ ਨਾਲ ਨਹੀਂ ਹੁੰਦੀ। ਬੰਦੇ ਦੀ ਮੁਕਤੀ ਤਾਂ ਜਦੋਂ ਬਾਬਾ ਨਾਨਕ ਕਹਿੰਦੇ ਵੀ ਕਿਵ ਸਚਿਆਰਾ ਹੋਵੀਏ ਕਿਵ ਕੂੜਾ ਟੁੱਟੇ ਪਾਲ, ਉਹਦੇ ਨਾਲ ਹੁੰਦੀ ਹੈ। ਵੀ ਸਚਿਆਰਾ ਲੈ ਲਓ, ਮੁਕਤੀ ਬੰਦਾ ਭਾਲਦਾ ਹੈ। ਵੱਢਿਆ ਜਾਵੇ ਬੱਕਰਾ ਆ ਕਮਾਲ ਨਹੀਂ। ਸਟੇਟ ਨਾ ਹੋਵੇ ਤਾਂ ਦੁਨੀਆ ਨਹੀਂ ਚੱਲ ਸਕਦੀ। ਉਹਨਾਂ ਨੂੰ ਇਹ ਨਹੀਂ ਪਤਾ ਸਟੇਟ ਕਰਕੇ ਤਾਂ ਦੁਨੀਆ ਮਰਦੀ ਆ। ਪਰ ਉਹ ਤਾਂ ਕਹਿੰਦੇ ਨੇ ਨੋ ਵਨ ਕੈਨ ਸਟੈਂਡ ਅਗੇਂਸਟ ਦਾ ਸਟੇਟ। ਇਹੀ ਤੇ ਭੈੜ ਹੈ ਨਾ। ਹਰ ਰਾਜਾ ਕਹਿੰਦਾ ਵੀ ਕਿੰਗ ਕੈਨ ਡੂ ਨੋ ਰੋਂਗ। ਰਾਜਾ ਗਲਤੀ ਕਰਦਾ ਹੀ ਨਹੀਂ। ਪਿਛਲੀ ਸਦੀ ਦੇ ਵਿੱਚ, ਪਿਛਲੇ 100 ਸਾਲ ਦੇ ਵਿੱਚ 17 ਕਰੋੜ ਬੰਦੇ ਦੁਨੀਆ ਦੇ ਵਿੱਚ ਮਾਰੇ ਗਏ ਰਾਜ ਦੇ ਰਾਹੀਂ ਤੇ ਚਰਚ ਦੇ ਰਾਹੀਂ, ਸਟੇਟ ਦੇ ਰਾਹੀਂ ਤੇ ਪੁਜਾਰੀ ਸ਼੍ਰੇਣੀ ਦੇ ਰਾਹੀਂ। ਤੇ ਇਹ ਵੀ ਨਹੀਂ ਹੋਇਆ ਕਿ ਅਸੀਂ ਆਜ਼ਾਦ ਹੋਏ ਆ। ਆਜ਼ਾਦ ਵਾਲਾ ਸ਼ਬਦ ਹੀ ਨਹੀਂ ਹੈ। ਸ਼ਬਦ ਤੇ ਵੇਖੋ ਪਹਿਲਾਂ, ਜੇ ਮੈਂ ਤੁਹਾਨੂੰ ਡਾਕੂਮੈਂਟ ਲਿਆਦਾ, ਮੇਰੇ ਕੋਲ ਇੱਕ ਡਾਕੂਮੈਂਟ ਪਈ ਹੈ। ਅੱਛਾ ਜੀ। ਦਸਤਾ ਪਿਆ ਸਿਰਫ ਪਾਵਰ ਸ਼ਿਫਟਿੰਗ ਹੋਈ ਹੈ। ਬਾਕਾਇਦਾ ਦੇਰ ਇਜ਼ ਟ੍ਰਾਂਸਫਰ ਆਫ ਪਾਵਰ ਟੂ ਦਾ ਕਲੋਨੀਅਲ ਸਟੇਟਸ। ਰਾਜ ਨਹੀਂ, ਸਟੇਟਸ। ਤਕਨੀਕੀ ਵਿਗਿਆਨ ਜਿਹੜਾ ਵਧਿਆ ਜੀ, ਉਹਨੇ ਸਾਨੂੰ ਇਸ ਤਰ੍ਹਾਂ ਢੰਗ ਨਾਲ ਜਿਉਣ ਲਾਤਾ ਕਿ ਉਹ ਤੈਅ ਕਰਦਾ ਵੀ ਤੁਸੀਂ ਕੀ ਖਾਣਾ ਜੀ, ਕਿੰਨਾ ਖਾਣਾ ਤੇ ਕਿਉਂ ਖਾਣਾ, ਕਿਹੜੀ ਚੀਜ਼ ਸੋਹਣੀ ਤੁਹਾਡੇ ਕਿਉਂ ਲੱਗਦੀ ਹੈ, ਤੁਸੀਂ ਸੋਹਣੇ ਹੋ ਜਾਂ ਨਹੀਂ ਸੋਹਣੇ ਹੋ। ਜੇ ਤੁਹਾਡਾ ਵਿਦਿਆ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਜੋ ਲੱਗਦਾ ਹੈ ਨਿੱਜੀ ਤੌਰ ਤੇ ਇੱਕ ਓਨਰ ਪੈਦਾ ਕਰਨ ਤੋਂ ਜ਼ਿਆਦਾ ਨੌਕਰ ਪੈਦਾ ਕਰ ਰਹੀ ਹੈ। ਜਦੋਂ ਥੋੜੀ ਜਾਨ ਨੂੰ ਖਤਰਾ ਹੋਵੇ ਨਾ ਫਿਰ ਤੁਸੀਂ ਚਿੰਤਨ ਨਹੀਂ ਕਰ ਸਕਦੇ ਜੀ। ਭੱਜ ਕੇ ਉਹ ਆਦੇ ਠੀਕ ਆ, ਆਪਾਂ ਨੂੰ ਖਾਲੀ ਥਾਂ ਮਿਲ ਗਿਆ। ਜੋ ਅਮਰੀਕਾ 'ਚ, ਕੈਨੇਡਾ 'ਚ, ਸਾਰੇ ਇੰਗਲੈਂਡ 'ਚ ਹੁਣ ਉਹ ਇਹਨਾਂ ਦੇ ਉਹ ਗੁਲਾਬ ਦੇ ਫੁੱਲ ਨਹੀਂ ਖਿੜਦੇ ਜਿਹੜੇ ਆਪਾਂ ਮੰਨਦੇ ਆ। ਪਰ ਸਾਡੀ ਕੌਮ ਦਾ ਇੱਕ ਧਰਮ ਦੇ ਨਾਲ ਜੋੜ ਦਿੰਦੇ ਆ। ਵੀ ਜਿਵੇਂ ਕਹਿੰਦੇ ਸਿੱਖ ਇੱਕ ਕੌਮ ਹੈ। ਸਿੱਖ ਕੌਮ ਨਹੀਂ, ਸਿੱਖ ਇੱਕ ਧਰਮ ਹੈ। ਧਰਮ ਔਰ ਬਹੁਤ ਵਧੀਆ ਧਰਮ। ਕੌਮ ਪੰਜਾਬੀ ਹੈ। ਕੌਮ ਪੰਜਾਬੀ ਹੈ। ਸਾਡਾ ਮਤਲਬ ਅਸੀਂ ਕੌਮੀਅਤ ਦੇ ਵਿੱਚ ਧਰਮ ਨੂੰ ਮੁੱਖ ਫੈਕਟਰ ਬਣਾ ਦਿੰਦੇ ਆ। ਇੱਕ ਕੌਮ ਦੇ ਵਿੱਚ ਕਿੰਨੇ ਹੀ ਧਰਮ ਆ ਸਕਦੇ ਆ ਜੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 12% ਸਿੱਖ ਸੀ ਜੀ, 33% ਹਿੰਦੂ ਸੀ। ਅੱਛਾ ਜੀ। 55% ਮੁਸਲਮਾਨ ਸੀ। ਪੁੱਤ ਵੱਡੀ ਗਿਣਤੀ ਮੁਸਲਮਾਨ ਸੀ। ਪਰ ਜਿਸ ਦਿਨ ਕਮਾਲ ਹੈ ਵੀ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਦਾ ਮੌਤ ਹੁੰਦੀ ਆ, ਸ਼ਾਮ ਦੇ ਵਕਤ ਲਾਹੌਰ ਦਰਬਾਰ ਦੇ ਬਾਹਰ, ਉਹਦੇ ਕਿਲੇ ਦੇ ਬਾਹਰ ਜਿੰਨਾ ਮੁਸਲਮਾਨ ਪਿੱਟਿਆ ਸ਼ਾਇਦ ਹੀ ਕੋਈ ਪਿੱਟਿਆ ਹੋਵੇ। ਅੰਗਰੇਜ਼ ਖੜਾ ਦੇਖ ਰਿਹਾ ਵੀ ਆਪਦੇ ਮਹਾਰਾਜੇ ਨੂੰ ਐਂ ਰੋ ਰਹੇ ਨੇ, ਧਾਹਾਂ ਮਾਰ ਕੇ, ਛਾਤੀਆਂ ਪਿੱਟ। ਸਾਨੂੰ ਦਾੜੀ ਵਾਲੇ ਨੂੰ ਸਾੜੀ ਚੰਗੀ ਨਹੀਂ, ਸਾੜੀ ਵਾਲੇ ਨੂੰ ਦਾੜੀ ਚੰਗੀ ਨਹੀਂ, ਦਾੜੀ ਵਾਲੇ ਨੂੰ ਟੋਪੀ ਚੰਗੀ ਨਹੀਂ, ਟੋਪੀ ਵਾਲੇ ਨੂੰ ਧੋਤੀ ਚੰਗੀ ਨਹੀਂ, ਧੋਤੀ ਵਾਲੇ ਨੂੰ ਪਤਲੂਣੀ ਚੰਗੀ ਨਹੀਂ। ਕਿਹੜੇ ਪਾਸੇ ਤੋਰਤੀ? ਕਿਸੇ ਧਰਮ ਨੂੰ ਭਾਸ਼ਾ ਦਾ ਸਹਾਰਾ ਲੈਣਾ ਪੈ ਸਕਦਾ ਹੈ। ਹਾਂਜੀ। ਭਾਸ਼ਾ ਨੂੰ ਕਿਸੇ ਧਰਮ ਦਾ ਕੋਈ ਸਹਾਰੇ ਦੀ ਲੋੜ ਨਹੀਂ। ਤੇ ਜਿੱਦਾਂ ਅੰਗਰੇਜ਼ੀ 'ਚ ਬਾਈਬਲ ਦਾ ਅਨੁਵਾਦ ਕੀਤਾ ਤੇ ਅਨੁਵਾਦ ਕਰਨ ਵਾਲੇ ਬੰਦੇ ਨੂੰ ਸਜ਼ਾ ਕੀਤੀ। ਕਿਉਂ? ਹਾਂ, ਤਾਂ ਤੂੰ ਅੰਗਰੇਜ਼ੀ 'ਚ ਬਾਈਬਲ ਕਿਵੇਂ ਲਿਖਤੀ? ਇਹ ਕੋਈ ਭਾਸ਼ਾ?
ਰਾਸ਼ਟਰਕ ਲੈਂਗੁਏਜ ਆ। ਆਪਾਂ ਪੰਜਾਬੀ ਦੁਨੀਆ ਤੇ 16 ਕਰੋੜ ਆ ਹਾਂਜੀ ਤੇ 16 ਕਰੋੜ ਲੋਕਾਂ ਨੇ ਆਪਣੀ ਭਾਸ਼ਾ ਨਹੀਂ ਪਛਾਣੀ। ਵੀ ਐਂ ਕਿਹਾ ਜਾਂਦਾ ਵੀ ਬਾਦਸ਼ਾਹ ਜਿਹੜਾ ਹੈ ਉਹ ਪੰਜਾਬ ਦਾ ਸ਼ੇਕਸਪੀਅਰ ਹੈ। ਹਾਂ। ਇਹ ਨਹੀਂ ਕਿਹਾ ਜਾਂਦਾ ਜਿਹੜਾ ਸ਼ੇਕਸਪੀਅਰ ਹੈ ਉਹ ਅੰਗਰੇਜ਼ਾਂ ਦਾ ਬਾਰਿਸ਼ ਬਾਦਸ਼ਾਹ ਆ, ਹੈ। ਬਿਲਕੁਲ ਇਹੀ ਵੱਡੀ ਗੱਲ ਤਾਂ ਹੁਣ ਸਿਫਰ ਵੀ ਤਾਂ ਆਪਾਂ ਹੀ ਦਿੱਤੀ ਦੁਨੀਆ ਨੂੰ। ਦੁਨੀਆ ਨੂੰ ਸਿਫਰ ਵੀ ਆਪਾਂ ਦਿੱਤੀ ਸੀ, ਜਿਹਨੂੰ ਆਪਾਂ ਸ਼ੂਨਿਆ ਕਹਿੰਦੇ ਤੇ ਸ਼ੂਨਿਆ। ਸੁੰਨ ਕਹਿੰਦੇ। ਹਾਂਜੀ ਸਿਫਰ ਕਲਰਕ ਨੂੰ ਵੀ ਨਾ ਪੰਜਾਬੀ ਲਿਖਣ 'ਚ ਆਪਦੀ ਬੇਇੱਜ਼ਤੀ ਮਹਿਸੂਸ ਕਰਦਾ ਹੈ। ਤੁਸੀਂ ਕਿਸੇ ਵੀ ਦਫ਼ਤਰ ਜਾਓ, ਸੁਪਰਡੈਂਟ ਪੰਜਾਬੀ ਬੋਲਣਾ ਤੇ ਪੰਜਾਬੀ 'ਚ ਲਿਖਣਾ ਆਪਦੀ ਬੇਇੱਜ਼ਤੀ ਕਰਦਾ ਸਮਝਦਾ ਹੈ। ਡੀਸੀ ਦਫ਼ਤਰ 'ਚ ਵਗ ਜਾਓ ਤਾਂ ਬੇੜਾ ਗਰਕ, ਐਸਐਸਪੀ ਦਫ਼ਤਰ 'ਤੇ ਜਾਓ ਤਾਂ ਮਹਾਂ ਬੇੜਾ ਗਰਕ। ਤੇ ਐਚਕਨ ਤੇਰੇ ਪਜਾਮੇ ਵਾਲਾ ਤਾਂ ਕਹਿੰਦਾ ਵੀ ਮੈਂ ਤਾਂ ਖਾਨਦਾਨੀ ਆ। ਲੈ ਦੱਸੋ, ਗੁਲਾਮ 'ਚ ਖਾਨਦਾਨ। ਵੀ ਆਪਾਂ ਜਿੰਨੇ ਮਰਜ਼ੀ ਦਫ਼ਤਰ ਨੇ ਜਾ ਕੇ ਦੇਖ ਲਈਏ, ਹਾਜ਼ਰੀ ਵਾਲਾ ਰਜਿਸਟਰ ਚੱਕ ਲਓ, ਉੱਥੇ ਵੀ ਦਸਤਖਤ ਹਰੇਕ ਬੰਦਾ ਅੰਗਰੇਜ਼ੀ 'ਚ ਕਰਦਾ ਹੈ। ਚਪੜਾਸੀ ਨੇ ਵੀ ਦਸਤਖਤ ਅੰਗਰੇਜ਼ੀ 'ਚ ਕੀਤੇ ਹੁੰਦੇ ਆ। ਅੰਦਾਜ਼ਾ ਲਾਓ ਤੁਸੀਂ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦਾ ਪੋਡਕਾਸਟ ਵੇਖ ਰਹੇ ਹੋ ਤੁਸੀਂ। ਅੱਜ ਅਸੀਂ ਸ਼ਹਿਰ ਲੁਧਿਆਣੇ ਦੇ ਵਿੱਚ ਪਹੁੰਚੇ ਹੋਏ ਹਾਂ। ਲੁਧਿਆਣੇ ਸ਼ਹਿਰ ਦੇ ਵਿੱਚ ਪਹੁੰਚਣ ਦੀ ਇੱਕ ਖਾਸ ਵਜ੍ਹਾ ਹੈ, ਸਾਡੇ ਨਾਲ ਇੱਕ ਇਹੋ ਜਿਹੇ ਸ਼ਖਸ ਮੌਜੂਦ ਨੇ ਜਿਹੜੇ ਕਿ ਜਿਨ੍ਹਾਂ ਦੀਆਂ ਗੱਲਾਂ ਬੀਤੇ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹੀਆਂ ਨੇ। ਉਹ ਖੁਦ ਵੀ ਚਰਚਾ ਦੇ ਵਿੱਚ ਰਹੇ ਨੇ। ਉਹ ਚਰਚਾ ਦੇ ਵਿੱਚ ਕਿਉਂ ਰਹੇ ਨੇ, ਜਦੋਂ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੋਗੇ ਤੁਸੀਂ ਸਹਿਜ ਸੁਭਾਅ ਜਾਣ ਜਾਓਗੇ। ਉਹਨਾਂ ਦਾ ਪਹਿਰਾਵਾ, ਉਹਨਾਂ ਦੀ ਦਿੱਖ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਕੇ ਹੀ ਉਹ ਦਿੱਖ ਵਿਲੱਖਣ ਹੋ ਗਈ ਹੈ। ਇਸ ਦੀ ਵੀ ਇੱਕ ਆਪਣੀ ਅਲੱਗ ਕਿਸਮ ਦੀ ਚਰਚਾ ਹੈ। ਸਵਾਗਤ ਕਰਦੇ ਹਾਂ, ਸਾਡੇ ਨਾਲ ਬਾਪੂ ਬਲਕੌਰ ਸਿੰਘ ਜੀ ਗਿੱਲ ਮੌਜੂਦ ਰਹਿਣਗੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ੍ਰੀ ਅਕਾਲ ਬੇਟੇ, ਸਤਿ ਸ੍ਰੀ ਅਕਾਲ ਜੀ। ਬਾਪੂ ਜੀ ਸਿਹਤਾਂ ਠੀਕ ਨੇ? ਕਾਇਮ ਹੈ ਪੁੱਤ, ਤੁਹਾਡੇ ਕੋਲੇ ਬੈਠੇ ਆ, ਇਹਦੇ ਕੰਮ ਕੀ ਹੋ ਸਕਦੇ ਆ ਜੀ। ਸੋ ਬਾਪੂ ਜੀ, ਉਹੀ ਗੱਲ ਜਿਹੜੀ ਮੈਂ ਸਭ ਤੋਂ ਪਹਿਲਾਂ ਸ਼ੁਰੂ ਕਰਾਂ ਜੀ, ਵੀ ਪੰਜਾਬ ਦਾ ਹੀ ਪਹਿਰਾਵਾ ਜਿਹੜਾ ਤੁਸੀਂ ਪਾਇਆ ਹੋਇਆ ਹੈ, ਪੰਜਾਬ ਦੇ ਵਿੱਚ ਰਹਿ ਕੇ ਇਹ ਵਿਲੱਖਣ ਹੋ ਗਿਆ ਹੈ। ਹੁਣ ਹਾਂ ਤੁਸੀਂ ਖਾਸ ਹੋ ਗਏ ਹੋ ਇਸ ਪਹਿਰਾਵੇ ਦੇ ਕਰਕੇ। ਹਾਲਾਂਕਿ ਹੋਣਾ ਇਸ ਤੋਂ ਉਲਟ ਚਾਹੀਦਾ ਸੀ। ਇਹ ਪਹਿਰਾਵਾ ਆਮ ਹੋਣਾ ਚਾਹੀਦਾ ਸੀ। ਬਿਲਕੁਲ ਠੀਕ ਹੈ। ਕੀ ਕਹੋਗੇ ਇਸ ਤੇ? ਬੇਟੇ ਗੱਲ ਇਸ ਤਰ੍ਹਾਂ ਹੈ ਵੀ ਪੰਜਾਬ ਦਾ ਇੱਕ ਦੁਖਾਂਤ ਰਿਹਾ ਜੀ। ਇਹਦੇ ਤੇ ਬਗਾਨੇ ਹਮਲੇ, ਬਗਾਨੀ ਸੱਭਿਆਚਾਰ ਦਾ ਬਹੁਤ ਪ੍ਰਭਾਵ ਰਿਹਾ ਜੀ। ਤੇ ਬਾਬੇ ਨਾਨਕ ਨੇ ਵੀ ਇਸ ਗੱਲ ਨੂੰ ਬੜਾ ਮਹਿਸੂਸ ਕੀਤਾ ਜੀ। ਉਹ ਪਹਿਲਾਂ ਬਗਾਨੀ ਬੋਲੀ ਬਾਰੇ ਕਿਹਾ ਵੀ ਘਰ ਘਰ ਮੀਆਂ ਸਭਨਾ ਜੀਆਂ ਜੀ। ਬੋਲੀ ਅਵਰ ਤੁਮਾਰੀ। ਹੂੰ। ਹਰ ਬੰਦਾ ਮੀਆਂ ਮੀਆਂ ਕਰਦਾ ਸੀ, ਜੀ। ਹਰ ਜੀ ਮੀਆਂ ਮੀਆਂ ਕਰਦਾ ਸੀ, ਜਿਵੇਂ ਅੱਜ ਕੱਲ ਅਸੀਂ ਸਰ ਕਰਦੇ ਹਾਂ। ਜੀ। ਤੇ ਬੋਲੀ ਅਵਰ ਤੁਮਾਰੀ, ਉਹ ਬੋਲੀ ਕਿਹੜੀ ਸੀਗੀ? ਫਿਰ ਫਾਰਸੀ ਆ ਗਈ। ਜੀ। 700 ਵਾਲੇ ਫਾਰਸੀ ਬੋਲੀ ਨੇ ਆਪਣੇ ਤੇ ਰਾਜ ਕੀਤਾ। ਜੀ। ਉਸ ਤੋਂ ਬਾਅਦ ਅੰਗਰੇਜ਼ ਆ ਗਿਆ। ਜੀ। ਹੁਣ ਉਹ ਫਾਰਸੀ ਦੀ ਥਾਂ ਅੰਗਰੇਜ਼ੀ ਨੇ ਘੇਰ ਲਈ। ਹਾਂਜੀ। ਤੇ ਹੁਣ ਆਪਾਂ ਮੀਆਂ ਮੀਆਂ ਦੀ ਥਾਂ ਸਰ ਕਰਦੇ ਹਾਂ। ਹਾਂਜੀ, ਸਹੀ ਗੱਲ ਹੈ। ਠੀਕ ਹੈ ਨਾ। ਅਸੀਂ ਆਪਣੇ ਆਪ ਤੇ ਮਾਣ ਕਰ ਹੀ ਨਹੀਂ ਸਕੇ। ਹਾਂਜੀ। ਇਸ ਕਰਕੇ ਸਾਡੇ ਚ ਹੀਣ ਭਾਵ ਜ਼ਿਆਦੇ ਆ ਗਈ। ਜਿਵੇਂ ਬਾਬੇ ਨਾਨਕ ਨੇ ਕਿਹਾ ਸੀ ਵੀ ਨੀਲ ਕੱਪੜ ਕੇ ਵਸਤਰ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਜੀ। ਟਰਕਿਸ਼ ਵੇ ਆਫ ਲਾਈਫ ਧਾਰਨ ਕਰ ਲਿਆ, ਨੀਲੇ ਰੰਗ ਦੇ ਕੱਪੜੇ ਵਾਲੇ। ਹੁਣ ਅਸੀਂ ਪੈਂਟ ਕੋਟ ਤੇ ਟਾਈ ਲਾ ਲਈ। ਸਾਨੂੰ ਤਾਂ ਕੋਈ ਬੰਦਾ ਕੁੱਟਣ ਵਾਲਾ ਚਾਹੀਦਾ। ਅਸੀਂ ਤਾਂ 24 ਘੰਟੇ ਤਾਬੇਦਾਰ ਦੇ ਬੱਚੇ ਬਣ ਜਾਂਦੇ ਆ ਉਹਦੇ। ਅਸੀਂ ਤਾਂ ਰੈਡੀ ਆ। ਸਾਨੂੰ ਗੁਲਾਮੀ ਤੋਂ ਇੰਨੀ ਹੀਣਤਾ ਨਹੀਂ ਜਿੰਨਾ ਅਸੀਂ ਆਪਦੇ ਗੁਆਂਢੀ ਨੂੰ, ਆਪ ਤੋਂ ਗਰੀਬ ਨੂੰ ਅਸੀਂ ਬੁਰਾ ਬੋਲਦੇ ਹਾਂ, ਉੱਚਾ ਬੋਲਦੇ ਹਾਂ। ਬਾਹਰੋਂ ਆ ਕੇ ਸਾਨੂੰ ਜਿਹੜਾ ਕੋਈ ਮਰਜ਼ੀ ਕੁਛ ਕਹਿੰਦਾ ਸੀ, ਇੰਨਾ ਬੁਰਾ ਨਹੀਂ ਬਣਾਉਂਦੇ। ਮੈਂ ਹੀ ਲਾ ਲਓ ਵੀ ਇਹ ਜਦੋਂ ਭੇਸ ਪਾਇਆ ਹੋਵੇ, ਮੈਨੂੰ ਕਹਿਣਗੇ ਬਾਪੂ ਜੀ ਤੁਸੀਂ ਡਰਾਈਵਰ ਲੱਗਦੇ ਹੋ। ਮੈਂ ਅੱਛਾ ਭਾਈ। ਤੁਸੀਂ ਅਨਪੜ੍ਹ ਲੱਗਦੇ ਹੋ। ਅੱਛਾ ਭਾਈ। ਤੁਸੀਂ ਜੀ ਸ਼ਰਾਬੀ ਕਬਾਬੀ ਲੱਗਦੇ ਹੋ। ਅੱਛਾ ਭਾਈ। ਡਿਗਰੀਆਂ ਤੁਹਾਨੂੰ ਚੰਗੀਆਂ। ਹਾਂ, ਫਿਰ ਤਾਂ ਤੁਸੀਂ ਬਿਲਕੁਲ ਹੀ ਅਨਪੜ੍ਹ ਜੇ ਨਾ ਜੱਟ ਬੂਟ ਲੱਗਦੇ ਹੋ। ਇਹ 4 ਡਿਗਰੀਆਂ ਮੇਰੇ ਗਲ 'ਚ ਪਾ ਦੇਣੀਆਂ ਉਹਨਾਂ ਨੇ। ਹਾਂ। ਮੈਂ ਕਿਹਾ ਪੁੱਤ ਆਪਾਂ ਇਹਦੀ ਪਛਾਣ ਹੀ ਕਰ ਲਈਏ। ਇਹਦੇ ਕੀ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਅਨਪੜ੍ਹ ਲੱਗਦਾ। ਮੈਂ ਤੁਸੀਂ ਪੜ੍ਹੇ ਲਿਖੇ ਲੱਗਦੇ ਹੋ। ਹਾਂਜੀ। ਅਦੇ ਹਾਂ, ਪਰ ਮੈਂ ਤੁਸੀਂ ਪੜ੍ਹੇ ਤਾਂ ਹੋ ਨਹੀਂ। ਜਿਹੜੇ ਪੜ੍ਹੇ ਲਿਖੇ ਲੱਗਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਪੜ੍ਹੇ ਨਹੀਂ, ਇਹ ਧੋਖਾ ਕਰ ਰਹੇ ਹੋ। ਅੱਛਾ ਜੀ। ਮੈਂ ਤਾਂ ਤੁਹਾਡੇ ਨਾਲੋਂ ਵੱਧ ਪੜ੍ਹਿਆ। ਜਿੰਨਾ ਮਰਜ਼ੀ ਮੈਨੂੰ ਅਨਪੜ੍ਹ ਕਹੀ ਜਾਓ, ਪਰ ਮੈਂ ਤੁਹਾਡੇ ਨਾਲੋਂ ਵੱਧ ਪੜ੍ਹਿਆ। ਕਿਸੇ ਚੀਜ਼ ਤੇ ਗੱਲ ਕਰ ਲਓ। ਇਸ ਕਰਕੇ ਹੋਣਾ ਤੇ ਲੱਗਣ 'ਚ ਬੜਾ ਫਰਕ ਹੁੰਦਾ ਹੈ। ਮੈਂ ਹਾਂ, ਤੁਸੀਂ ਲੱਗਣ ਦੀ ਕੋਸ਼ਿਸ਼ ਕਰਦੇ ਹੋ, ਝੂਠ ਹੈ। ਫਿਰ ਆਖਣਗੇ ਜੀ ਤੁਸੀਂ ਸ਼ਰਾਬੀ ਕਬਾਬੀ ਲੱਗਦੇ ਹੋ। ਮੈਂ ਤਾਂ ਕਦੇ ਸ਼ਰਾਬ ਦਾ ਮਹਿਕਮਾ ਹੋਣ ਦੇ ਬਾਵਜੂਦ ਵੀ ਇੱਕ ਬੂੰਦ ਨਹੀਂ, ਬੂੰਦ ਕਿਵੇਂ ਹੁੰਦੀ ਹੈ ਬੁੱਲਾਂ ਤੇ ਧਰੀ। ਅਤੇ ਹਾਂ, ਮੈਂ ਤੁਸੀਂ ਰੋਜ਼ ਪੀਂਦੇ ਹੋ। ਤੁਸੀਂ ਸ਼ਰਾਬ ਪੀਂਦੇ ਹੋ, ਤੁਸੀਂ ਤਾਂ ਸ਼ਰਾਬੀ ਕਬਾਬੀ ਨਹੀਂ ਲੱਗਦੇ। ਮੈਂ ਜਿਹੜਾ ਪੀਂਦਾ ਹੀ ਨਹੀਂ ਫਿਰ ਵੀ ਲੱਗਦਾ। ਕਮਾਲ ਨਹੀਂ। ਮੈਂ ਤੁਹਾਡੀ ਮੈਂ ਸੋਚ ਫਰਕ ਹੈ। ਫਿਰ ਆਦੇ ਜੀ ਤੁਸੀਂ ਤਾਂ ਟਰੱਕ ਡਰਾਈਵਰ ਲੱਗਦੇ ਹੋ।
ਹਾਂਜੀ ਮੈਂ ਪੁੱਤ ਮੈਨੂੰ ਤਾਂ ਸਾਈਕਲ ਵੀ ਨਹੀਂ ਚਲਾਉਣਾ ਆਉਂਦਾ। ਪਰ ਟਰੱਕ ਡਰਾਈਵਰ ਹੋਣਾ ਮਾੜੀ ਗੱਲ ਹੈ। ਨਹੀਂ, ਮੈਂ ਕਿਹਾ ਵੀ ਮੈਨੂੰ ਤਾਂ ਸਾਈਕਲ ਵੀ ਨਹੀਂ ਚਲਾਉਣਾ ਆਉਂਦਾ। ਨਾ ਮੈਂ ਸਾਈਕਲ ਚਲਾਉਣ ਜਾਣਦਾ, ਹਾਂਜੀ ਨਾ ਮੈਂ ਕਾਰ, ਨਾ ਮੈਂ ਸਕੂਟਰ, ਨਾ ਮੈਂ ਬੱਸ, ਨਾ ਮੈਂ ਟਰੱਕ। ਮੈਂ ਤੁਸੀਂ ਸਾਰੀ ਚੀਜ਼ ਜਾਣਦੇ ਹੋ। ਅਤੇ ਹਾਂ, ਫਿਰ ਮੈਂ ਡਰਾਈਵਰ ਤਾਂ ਫਿਰ ਤੁਸੀਂ ਹੋ, ਮੈਂ ਤਾਂ ਨਹੀਂ ਹਾਂ ਜੀ। ਪਰ ਡਰਾਈਵਰ ਹੋਣਾ ਗੁਨਾਹ ਨਹੀਂ, ਇਹ ਇੱਕ ਗੁਣ ਹੈ। ਜੀ ਜੀ ਜੀ। ਜਿਹੜਾ ਇੱਕ ਟਰੱਕ ਡਰਾਈਵਰ ਹੈ, ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਜਾਂਦਾ, ਤੁਹਾਡਾ ਸਾਰਾ ਸਮਾਨ ਢੋਂਦਾ, ਚੀਜ਼ਾਂ ਸਰਕੂਲੇਟ ਹੁੰਦੀਆਂ ਨੇ, ਕਰਦਾ, ਆਰਥਿਕਤਾ ਨੂੰ ਉਹ ਤੋੜਦਾ। ਜੀ ਜੀ। ਡਰਾਈਵਰ ਦੀ ਗੱਲ ਕਰ ਲਈਏ, ਡਰਾਈਵਰ ਕੱਲਾ ਪੰਜਾਬ 'ਚ ਹੀ ਨਹੀਂ, ਪੂਰੀ ਦੁਨੀਆ 'ਚ ਡਰਾਈਵਰ ਦੀ ਬਹੁਤ ਵੱਡੀ ਮਹੱਤਤਾ ਹੈ। ਤੇ ਡਰਾਈਵਰ ਛੋਟਾ ਨਹੀਂ ਹੋਣਾ ਚਾਹੀਦਾ। ਜੇ ਕਿਸੇ ਬੰਦੇ ਨੂੰ ਡਰਾਈਵਰ ਕਰਕੇ ਨਫ਼ਰਤ ਕਰਦੇ ਹੋ ਤੇ ਹੋਰ ਵੀ ਬੜੀ ਮਾੜੀ ਗੱਲ ਹੈ। ਮੈਂ ਤਾਂ ਇਹ ਕਹਿੰਦਾ ਵੀ ਜੇ ਮੈਨੂੰ ਕੋਈ ਮਸ਼ੀਨਰੀ ਨਹੀਂ ਚਲਾਉਣੀ ਆਉਂਦੀ, ਮੇਰੇ ਵਾਸਤੇ ਮਾੜੀ ਗੱਲ ਹੈ। ਇਸ ਕਰਕੇ ਮੈਨੂੰ ਡਰਾਈਵਰ ਨਾ ਕਹੋ। ਇਹਦੇ ਪਿੱਛੇ ਕਾਰਨ ਕੀ ਹੈ ਬਾਪੂ ਜੀ? ਤੁਸੀਂ ਮਸ਼ੀਨਰੀ ਕਹਿੰਦੇ ਹੋ ਵੀ ਮੈਨੂੰ ਕੋਈ ਚਲਾਉਣੀ ਨਹੀਂ ਆਉਂਦੀ, ਕੀ ਕਾਰਨ ਕੀ? ਨਹੀਂ ਵੀਰੇ, ਉਹ ਐ ਨਹੀਂ, ਪਹਿਲਾਂ ਛੋਟੇ ਹੁੰਦੇ ਸਾਈਕਲ ਚਲਾਉਂਦੇ ਸੀ, ਫਿਰ ਛੱਡਤਾ। ਹਾਂਜੀ। ਫਿਰ ਇੱਕ ਵਾਰੀ ਐਕਸੀਡੈਂਟ ਹੋ ਗਿਆ, ਕਿਸੇ ਦੇ ਨਾਲ ਬੈਠੇ ਸੀ ਦੋਸਤ ਦੇ, ਮਗਰੋਂ ਕਹੇ ਵੀ ਕਿਉਂ ਐਵੇਂ ਜਾਨ ਖੋਇਆ ਯਾਰ, ਇਸ ਤੋਂ ਬਗੈਰ ਹੀ ਚੱਲਦਾ। ਪੈ ਜਿਹਾ ਪੈ ਗਿਆ। ਹਾਂ, ਨਹੀਂ ਪੈ ਵੀ ਨਹੀਂ, ਵੀ ਛੱਡ ਪਰੇ, ਕੀ ਇਹਦੇ ਬਗੈਰ ਨਹੀਂ ਸਰਦਾ। ਹੁਣ 55 ਸਾਲ ਹੋ ਗਏ, ਜਮਾ ਸਰਦਾ, ਕੋਈ ਸਮਾਜ 'ਚ ਹੀ ਨਹੀਂ ਆਉਂਦਾ ਵੀ ਆਪਾਂ ਨੂੰ ਆਹ ਚਾਹੀਦਾ, ਲੋੜ ਹੀ ਨਹੀਂ। ਜਿੱਥੇ ਜੰਨੇ ਤੁਰ ਕੇ ਜਾ ਵੜਦੇ ਆ। ਜੇ ਕਿਤੇ ਬਾਹਲੀ ਦੂਰ ਜਾਣਾ ਹੈ ਤੇ ਬੱਸ ਤੇ ਚੜ ਜਾਂਦੇ ਆ ਜੀ। ਤੇ ਲੁਧਿਆਣੇ ਦੇ 5, 7, 10, 15 ਕਿਲੋਮੀਟਰ ਤੱਕ ਜਾਂਦਾ, ਤੁਰ ਕੇ ਜਾ ਵੜਦੇ ਆ, ਕੋਈ ਮਹਿਸੂਸ ਹੀ ਨਹੀਂ ਹੁੰਦਾ। ਅੱਛਾ ਜੀ। ਹਾਂ, ਕਿੰਨਾ ਕਿਲੋਮੀਟਰ ਤੁਰ ਲੈਂਦੇ? 20-22 ਕਿਲੋਮੀਟਰ ਰੋਜ਼ਾਨਾ, ਘੱਟੋ ਘੱਟ 22 ਕਿਲੋਮੀਟਰ ਰੋਜ਼ਾਨਾ ਤੁਰਦਾ। ਕੋਈ ਬੰਦਾ ਪਿਛਲੇ 55 ਸਾਲ ਤੋਂ ਮੇਰੇ ਮਗਰ ਲੱਗ ਕੇ ਬੰਦਾ ਮੈਨੂੰ ਕ੍ਰਾਸ ਨਹੀਂ ਕਰ ਸਕਦਾ। ਅਗਲੇ ਨੂੰ ਮੈਂ ਕਦੇ ਛੱਡਿਆ ਨਹੀਂ। ਅੱਛਾ ਜੀ। ਹਾਂ, ਜਿਹੜਾ ਮਰਜੀ ਆ ਜੇ। ਉਹ ਤੌਰ ਤਾਂ ਅਸੀਂ ਹੁਣ ਦੇਖ ਹੀ ਲਈ ਜਦੋਂ ਤੁਸੀਂ ਤੁਰੇ ਆਉਂਦੇ। ਹਾਂ, ਮੈਂ ਜੋ ਆ ਜੇ, ਮਰਜੀ ਆ ਜੇ, ਜਿੰਨਾ ਮਰਜੀ ਤਕੜਾ ਹੋਵੇ, ਜਿੱਡਾ ਵੱਡਾ ਮਰਜੀ ਕੱਦ ਹੋਵੇ, 18 ਸਾਲ ਦੀ ਉਮਰ ਹੋਵੇ, 17 ਨਹੀਂ, ਕਿ ਉਹ 17 ਸਾਲ ਦਾ ਬੱਚਾ ਹੈ। 18 ਸਾਲ ਤੋਂ ਲੈ ਕੇ ਅੱਜ ਮੇਰੀ ਉਮਰ 73 ਸਾਲ ਹੈ। ਕੋਈ ਬੰਦਾ ਆ ਜੇ ਪਿੱਛੋਂ ਮੈਨੂੰ ਰਲ ਜੇ, ਮੰਨ ਜੂ, ਅਗਲੇ ਨੂੰ ਮੈਂ ਕਦੀ ਛੱਡਦਾ ਨਹੀਂ। ਨਾਲੇ ਸਤਮਾਹ ਜਿਹਾ ਸਰੀਰ ਹੈ, ਵੇਖੋ। ਸਹੀ ਹੈ ਬਾਪੂ ਜੀ। ਪੜ੍ਹਾਈ ਤੁਹਾਡੀ ਦੀ ਗੱਲ ਕਰਦੇ ਆ, ਪੰਜਾਬ ਦੇ ਵਿੱਚ ਬਹੁਤ ਘੱਟ ਤੁਹਾਡੇ ਜਿੰਨੇ ਪੜ੍ਹੇ ਲਿਖੇ ਲੋਕ ਹੋਣਗੇ, ਮੈਨੂੰ ਲੱਗਦਾ ਤੁਸੀਂ ਪਹਿਲਿਆਂ 'ਚ ਆਓਗੇ। ਨਹੀਂ ਬੇਟਾ, ਇਸ ਤਰ੍ਹਾਂ ਹੈ, ਪੰਜਾਬ 'ਚ ਬਹੁਤ ਪੜ੍ਹੇ ਲਿਖੇ ਲੋਕ ਨੇ, ਪਰ ਜਿੰਨੇ ਪੜ੍ਹੇ ਲਿਖੇ ਹੋਣੇ ਚਾਹੀਦੇ ਉਹ ਨਹੀਂ ਹਨ। ਉਹ ਕਿਉਂਕਿ ਪੜ੍ਹੇ ਲਿਖੇ ਹੋਣ ਦੀ ਥਾਂ ਪੜ੍ਹੇ ਲਿਖੇ ਲੱਗਣ ਦੀ ਕੋਸ਼ਿਸ਼ ਕਰਦੇ। ਪੈਂਟ ਕੋਟ ਤੇ ਟਾਈ ਲੱਗੀ ਹੋਵੇ ਨਾ, ਉਹਦੇ ਮੈਂ ਹੁਣ ਮੇਰੇ ਵਰਗਾ ਇੱਕ ਐਮਏ ਕਰਕੇ ਵੀ ਇਹ ਕਹੀ ਜਾਵੇ ਵੀ ਮੈਂ ਤਾਂ ਬਹੁਤ ਪੜ੍ਹਿਆ ਲਿਖਿਆ, ਮੇਰੇ ਵਰਗਾ ਤਾਂ ਕੋਈ ਨਾਡੂ ਖਾਨ ਬਣ ਜਾਂਦੇ, ਵਾਕਈ ਬਣ ਜਾਂਦੇ। ਹਾਂ, ਲਾਰਡ ਮੈਕਾਲੇ ਦੀ ਇੰਸਟੀਟਿਊਸ਼ਨ ਤੁਹਾਨੂੰ ਇਸ ਤਰ੍ਹਾਂ ਦਾ ਹੰਕਾਰ ਦਿੰਦੀਆਂ। ਹਾਂ, ਮੈਂ ਇਹ ਬੇਟਾ, ਮੈਂ ਪੜ੍ਹਦਾ ਰਿਹਾ, ਮੇਰੇ ਵਾਸਤੇ ਐਮਏ ਕੋਈ ਚੀਜ਼ ਹੀ ਨਹੀਂ। ਮੈਂ ਜਿਹੜੀ ਚੀਜ਼ ਦੀ ਐਮਏ ਕਰਦਾ, ਉਹ ਤਾਂ ਸਮਾਂ ਥੋੜੀਆਂ ਘੱਟ ਕਿਤਾਬਾਂ ਪੜ੍ਹੀਆਂ, ਜਿਹਨਾਂ ਦੀ ਮੈਂ ਨਹੀਂ ਐਮਏ ਕਰਦਾ ਉਹਨਾਂ ਦੀਆਂ ਵੱਧ ਪੜ੍ਹ ਜਾਣਾ। ਹਾਂਜੀ। ਹੋਰ ਇੰਨੀਆਂ ਪੜ੍ਹ ਜਾਣਾ ਕਿ ਹਜ਼ਾਰਾਂ ਦੇ ਹਿਸਾਬ ਨਾਲ। ਅੱਛਾ ਜੀ। ਹਾਂ, ਕਿੰਨਾ ਸਮਾਂ ਲੱਗ ਜਾਂਦਾ ਇੱਕ ਕਿਤਾਬ ਪੜ੍ਹਨ ਨੂੰ? ਕਈ ਵਾਰੀ ਤੇ ਮੈਂ ਕਿਤਾਬ ਇੱਕ ਦਿਨ 'ਚ ਪੜ੍ਹ ਦਿੰਦਾ। ਜੇ ਕੋਈ 300-400 ਪੇਜ ਦੀ ਹੋਵੇ, ਮੈਂ 2 ਦਿਨਾਂ 'ਚ ਪੜ੍ਹ ਦਿੰਦਾ ਜੀ। ਹਾਂ, ਜੇ ਕੋਈ 100 ਤੋਂ ਘੱਟ ਪੇਜ ਵਾਲੀ ਹੈ ਤੇ ਇੱਕ ਦਿਨ 'ਚ 2 ਪੜ੍ਹ ਦਿੰਦਾ। ਅੱਛਾ ਜੀ। ਕੋਈ ਗੱਲ ਨਹੀਂ, ਮੈਂ ਕਿਤਾਬ ਚੱਕੀ, ਪੜ੍ਹੀ ਤੇ ਬਾਹਰ ਧਰੀ। ਅੱਛਾ ਜੀ। ਕੋਈ ਐਸੀ ਬਾਤ ਨਹੀਂ। ਉਹ ਕਿੰਨੀਆਂ ਕਿਤਾਬਾਂ ਹੁਣ ਤੱਕ? ਮੈਂ ਵੇਲੇ ਕੋਈ 55-100 ਦੇ ਲਗਭਗ ਕਿਤਾਬ ਪੜ੍ਹਤੀ। ਤੇ ਆਪ ਕੁਝ ਲਿਖਦੇ ਹੋ ਤੁਸੀਂ? ਲਿਖਿਆ ਨਹੀਂ ਹੈ, ਬੋਲਦਾ, ਪਰ ਹੁਣ ਯਾਰ ਦੋਸਤ ਕਹਿੰਦੇ ਵੀ ਕੋਈ ਨਾ ਕੁਝ ਲਿਖੋ, ਤੇ ਮੈਂ ਲਿਖੂ ਜ਼ਰੂਰ। ਲਿਖੂ ਜ਼ਰੂਰ, ਤੇ ਮੈਂ ਲਿਖੂ ਸਾਰੀ ਰਾਜ ਕਰਦਾ ਸ਼ਰਣ ਦੀਆਂ ਚਿਫੜਾਂ ਪੱਟ ਦੂੰ। ਅੱਛਾ ਜੀ। ਜੋੜੀਆਂ ਜਿਨ੍ਹਾਂ ਨੇ ਪੰਜਾਬ ਨੂੰ, ਹਿੰਦੁਸਤਾਨ ਦਾ ਲੁੱਟਿਆ ਤੇ ਕੁੱਟਿਆ ਤੇ ਹੀਣ ਭਾਵ ਪੈਦਾ ਕਰਦੇ ਨੇ, ਤੇ ਫੇਰ ਵੀ ਸੜਕਾਂ ਤੇ ਚੌੜੇ ਹੋ ਕੇ ਤੁਰਦੇ ਨੇ। ਕਮਾਲ ਦੀ ਗੱਲ ਤਾਂ ਇਹ ਆ, ਜਿਹੜਾ ਬੰਦਾ ਬੰਦੇ ਨੂੰ ਮਾਰ ਕੇ ਖਾਵੇ, ਉਹ ਮੁੱਛਾਂ ਨੂੰ ਤਾਹ ਦੇ ਕੇ ਤੁਰੇ। ਬੰਦੇ ਨੂੰ ਬੰਦਾ ਮਾਰ ਕੇ ਖਾਂਦਾ, ਨਾਲੇ ਲੁੱਟਦਾ ਨਾਲੇ ਕੁੱਟਦਾ, ਨਾਲੇ ਕਹਿੰਦਾ ਮੇਰੇ ਵਰਗਾ ਬੰਦਾ ਐਡਵਾਂਸ ਕੋਈ ਨਹੀਂ। ਕਮਾਲ ਦੀ। ਆਪਾਂ ਇਹ ਜਿਹੇ ਐਡਵਾਂਸਾਂ ਬੰਦੇ ਨੂੰ ਮੈਂ ਨਹੀਂ ਬਖਸ਼ਦਾ। ਹਾਂ, ਮੇਰੇ ਮਨ 'ਚ ਹੈ ਵੀ ਮੈਂ ਨਾ ਇਹਨਾਂ ਨੂੰ ਨੰਗੇ ਕਰਾਂ, ਮੈਂ ਜ਼ਰੂਰ ਕਰ ਦੂੰ। ਅੱਜ ਦੇ ਸਮੇਂ 'ਚ ਜੇ ਪੰਜਾਬ 'ਚੋਂ ਕਿਸੇ ਨੂੰ ਨੰਗਾ ਕਰਨਾ ਹੋਵੇ, ਕਿਹੜਾ ਬੰਦਾ ਹੈ ਜਿਹੜਾ ਲੱਗਦਾ ਵੀ ਸਭ ਤੋਂ ਵੱਧ ਲੁੱਟ ਕੇ ਖਾ ਗਿਆ? ਦੇਖੋ ਵੀ ਪੰਜਾਬ ਦੇ ਵਿੱਚ ਨਹੀਂ, ਉਹ 4 ਚੀਜ਼ਾਂ ਬੇਟਾ, ਬੰਦਾ ਵਿਅਕਤੀ ਵਿਸ਼ੇਸ਼ ਨਹੀਂ ਹੁੰਦਾ, 4 ਚੀਜ਼ਾਂ ਹੁੰਦੀਆਂ। ਪਹਿਲੇ ਨੰਬਰ ਤੇ ਪੰਜਾਬ ਦਾ ਬਿਊਰੋਕਰੇਟ ਹੈ ਜਿਹੜਾ, ਅੱਛਾ, ਜਿਹਨੂੰ ਅਫਸਰ ਸ਼ਾਹ ਕਹਿੰਦੇ ਆ। ਹੁੰਦਾ ਤਾਂ ਨੌਕਰੀ ਤੰਤਰ ਦਾ ਬੰਦਾ ਹੈ, ਉਹਨੂੰ ਅਫਸਰ ਸ਼ਾਹ ਕਹਿੰਦੇ ਆ। ਜਦੋਂ ਅਫਸਰ ਦੇ ਨਾਲ ਸ਼ਾਹ ਲਾ ਦਈਏ, ਫਿਰ ਉਹ ਬੰਦਾ ਮਾਰ ਕੇ ਖਾ ਜਾਏ, ਉਹਨੂੰ ਪਾਪ ਨਹੀਂ ਲੱਗਦਾ। ਮਹਾਭ੍ਰਸ਼ਟ ਹੁੰਦਾ। ਅੱਛਾ ਜੀ। ਮਹਾਦੁਰਾਚਾਰੀ ਹੁੰਦਾ, ਮਹਾਵਿਭਚਾਰੀ ਹੁੰਦਾ, ਅਤਿਆਚਾਰੀ ਹੁੰਦਾ ਤੇ ਹੰਕਾਰੀ ਹੁੰਦਾ। ਇੱਕ ਤਾਂ ਬਿਊਰੋਕਰੇਟ ਨੂੰ ਮੈਂ ਬਹੁਤ ਨਫ਼ਰਤ ਕਰਦਾ। ਤੁਸੀਂ ਆਪ ਅਫਸਰਸ਼ਾਹੀ 'ਚ ਇਸੇ ਕਰਕੇ ਮੈਨੂੰ ਇਹਦੇ ਢਿੱਡ ਨੂੰ ਬਹੁਤ ਜਾਣਦਾ। ਵਿੱਚ ਜੇ ਮੈਨੂੰ ਨਾ ਹੁੰਦਾ, ਸ਼ਾਇਦ ਮੈਨੂੰ ਨਾ ਪਤਾ ਲੱਗਣਾ ਸੀ। ਅੱਛਾ ਜੀ। ਵੀ ਇਹ ਕਦੇ ਵੀ ਲੋਕਾਂ ਦਾ ਕੰਮ ਕਰਕੇ ਰਾਜੀ ਨਹੀਂ ਹੁੰਦੇ, ਵਿਹਲੇ ਅਯਾਸ਼, ਲੋਕਾਂ ਨੂੰ ਨਫ਼ਰਤ ਕਰਦੇ ਬਿਨਾਂ ਗੱਲ ਤੋਂ।
ਤੁਹਾਡੇ ਨਾਲ ਦੇ ਹੁਣ ਜਿਹੜੇ ਪੈਨਸ਼ਨ ਲੈਂਦੇ ਹੋਣਗੇ, ਜੇ ਉਹੀ ਗੱਲ ਇਹ ਤੁਹਾਡੀ ਸੁਣ ਲੈਣ ਹਾਂ ਤੇ ਸੁਣਦੇ ਨੇ, ਨਹੀਂ ਉਹ ਸੁਣਦੇ ਨੇ, ਉਹ ਕਹਿੰਦੇ ਬਾਪੂ ਜੀ ਗੱਲ ਤਾਂ ਥੋੜੀ ਠੀਕ ਹੈ, ਤੁਸੀਂ ਸਾਨੂੰ ਉਦੋਂ ਵੀ ਲੜਦੇ ਹੁੰਦੇ ਸੀ ਜਦੋਂ ਮੈਂ ਨੌਕਰੀ ਚ, ਮੈਂ ਉਦੋਂ ਵੀ ਕਹਿੰਦਾ ਵੀ ਆਪਾਂ ਜਿਹੜਾ ਧੰਦਾ ਕਰਦੇ ਨਾ ਕੋਈ ਬਹੁਤਾ ਵਧੀਆ ਨਹੀਂ ਹੈ, ਰੱਬ ਦਾ ਖੌਫ ਖਾਓ। ਉਸਲੇ ਵੀ ਚੱਲਦਾ ਸੀ ਸਾਰਾ ਕੁਝ, ਬਹੁਤ ਕੁਝ ਚੱਲਦਾ। ਚਲੋ ਠੀਕ ਹੈ, ਤੁਹਾਡੀ ਗੱਲ ਮੈਂ ਇੱਥੇ ਟੋਕਦਾ ਥੋੜੀ ਜੀ, ਆਪਾਂ ਇਹਨੂੰ ਅੱਗੇ ਤੋਰਾਂਗੇ। ਇਹ ਜ਼ਰੂਰ ਦੱਸਿਓ, ਤੁਸੀਂ ਦੱਸਿਆ 73 ਸਾਲ ਤੁਹਾਡੀ ਉਮਰ ਹੋ ਗਈ, ਜਦੋਂ ਤੁਸੀਂ ਜੌਬ ਕਰ ਰਹੇ ਹੋਵੋਗੇ ਸਰਕਾਰੀ ਤੌਰ ਤੇ, ਉਸ ਸਮੇਂ ਦੇ ਤੇ ਅੱਜ ਦੇ ਸਮੇਂ ਦੇ ਵਿੱਚ ਜੌਬ ਕਰ ਰਹੀ ਸ਼੍ਰੇਣੀ ਦੇ ਵਿੱਚ ਕੀ ਫਰਕ ਹੈ? ਉਦੋਂ ਵੀ ਏਦਾਂ ਹੀ ਖੱਜਲ ਖੁਆਰੀ ਆਮ ਲੋਕਾਂ ਦੀ ਹੁੰਦੀ ਸੀ ਜਾਂ ਫਿਰ ਕੋਈ ਹੱਥ ਪੱਲਾ ਫੜਦਾ ਸੀ? ਖੱਜਲ ਖੁਆਰੀ ਲੋਕਾਂ ਦੀ ਇਸ ਤਰ੍ਹਾਂ ਸੀ। ਲੋਕਾਂ ਨਾਲ ਤਾਂ ਕਦੇ ਪੰਜਾਬ ਦਾ ਬਿਊਰੋਕਰੇਟ ਖੜਦਾ ਹੀ ਨਹੀਂ। ਬਿਊਰੋਕਰੇਟ ਤਾਂ ਬੜਾ ਉੱਚਾ ਦਰਜਾ ਹੈ, ਜਿਹੜਾ ਪੀਐਨ ਹੈ ਨਾ ਉਹ ਵੀ ਲੋਕਾਂ ਨਾਲ ਨਹੀਂ ਖੜਦਾ। ਇੱਕ ਚਪੜਾਸੀ ਹੈ ਜਿਹੜਾ, ਇੱਕ ਤੀਜੇ ਦਰਜੇ ਦਾ ਮੁਲਾਜ਼ਮ ਹੈ, ਇੱਕ ਚਪੜਾਸੀ ਹੈ ਜੀ, ਇੱਕ ਦੂਜੇ ਦਰਜੇ ਦਾ ਮੁਲਾਜ਼ਮ ਹੈ, ਇੱਕ ਦਰਜੇ ਅੱਵਲ ਦਾ ਅਧਿਕਾਰੀ ਹੈ, ਆਈਏਐਸ ਹੈ, ਪੀਸੀਐਸ ਹੈ, ਜੁਡੀਸ਼ਰੀ ਦੇ ਪੀਸੀਐਸ ਨੇ। ਇਹ ਲੋਕਾਂ ਨਾਲ ਨਹੀਂ ਖੜਦੇ, ਨਫ਼ਰਤ ਕਰਦੇ। ਤੁਸੀਂ ਕਿਸੇ ਪ੍ਰੈਕਟੀਕਲੀ ਤਜਰਬਾ ਲੈ ਲਓ, ਕੋਈ ਦਫ਼ਤਰ ਜਾਓ ਸਧਾਰਨ ਜਿਹੇ ਕੱਪੜੇ ਪਾ ਕੇ, ਉਹਨੂੰ ਪਤਾ ਨਾ ਲੱਗੇ ਵੀ 4 ਜਮਾਤਾਂ ਪੜ੍ਹਿਆ, ਤੇ ਜਿਹੜਾ ਬੰਦਾ ਉੱਥੇ ਬੈਠਾ ਹੋਊ ਨਾ ਬਾਹਰ ਚਪੜਾਸੀ, ਫਿਰ ਤੁਹਾਡੇ ਨਾਲ ਜਿਹੜੀ ਦੁਰਵਿਹਾਰ ਕਰੂਗਾ ਤੁਸੀਂ ਸੋਚ ਹੀ ਨਹੀਂ ਸਕਦੇ। ਤੇ ਜਿਹਦਾ ਚਪੜਾਸੀ ਇਹਨਾਂ ਦੁਰਵਿਹਾਰ ਕਰਦਾ ਹੋਵੇ ਤੇ ਉਹਦਾ ਸਾਹ ਪਤਾ ਕਿੱਡਾ ਕਿੱਡਾ ਜ਼ਾਲਮ ਵਿੱਚ ਬੈਠਾ ਬੰਦਾ ਕਿੱਦਾਂ ਦਾ ਹੋਊਗਾ। ਬਸ ਇੰਨੀ ਹਿਸਾਬ ਲਾ ਲਓ। ਕਿਸੇ ਦਫ਼ਤਰ 'ਚ ਵਗ ਜਾਓ, ਡੀਸੀ ਦੇ ਵਗ ਜਾਓ, ਐਸਐਸਪੀ ਦੇ ਵਗ ਜਾਓ, ਐਕਸਾਈਜ਼ ਦੇ ਵਗ ਜਾਓ, ਟੈਕਸ ਦੇ ਵਗ ਜਾਓ, ਫੂਡ ਸਪਲਾਈ ਦੇ ਵਗ ਜਾਓ, ਆਰਟੀਆਈ ਦੇ ਜਿਹੜਾ ਟਰਾਂਸਪੋਰਟ ਵਿਭਾਗ ਹੈ ਇੱਥੇ ਚਲੇ ਜਾਓ, ਕੋਰਟ 'ਚ ਵਗ ਜਾਓ। ਕੋਰਟ ਦੇ ਵਿੱਚ ਜਿਹੜਾ ਆਵਾਜ਼ ਮਾਰਦਾ ਹੁੰਦਾ ਬੰਦਾ, ਉਹ ਲੱਤ ਚੱਕ ਕੇ, ਤੁਸੀਂ ਉਹਦੀ ਆਵਾਜ਼ ਵੇਖੋ ਕਿੱਡੀ ਰੁੱਖੀ ਹੁੰਦੀ ਹੈ, ਨਾਲੇ ਮਹਾ ਕਰਪਟ ਵੀ ਹੁੰਦਾ ਉਹ, ਇਹ ਵੀ ਨਾਲ ਹੈ। ਹਰੇਕ ਤੋਂ 20 ਰੁਪਏ ਫੜਦਾ ਵੀ ਹੈ, 20, 30, 100, 50 ਜਿਹੇ ਜਿਹਾ ਵੀ ਹੋਵੇ ਨਾ, ਸਭ ਕੁਝ ਖਾਣੇ ਕਰਦਾ, ਪਰ ਬੋਲਦਾ ਮੰਦਾ ਹੈ। ਉਹ ਐਂ ਲੱਗਦਾ ਵੀ ਇੱਥੇ ਸਾਰੇ ਦੋਸ਼ੀ ਆਏ ਨੇ, ਜਦੋਂ ਕਿ ਅਦਾਲਤਾਂ ਵਿੱਚ ਬਹੁਤੇ ਨਿਰਦੋਸ਼ ਹੁੰਦੇ ਨੇ। ਜੀ ਹਾਂ, ਨਿਰਦੋਸ਼ ਹੁੰਦੀ ਹੈ, ਹਾਂ ਹੁੰਦੇ ਆ, ਪਰ ਉੱਥੇ ਵੀ ਦੁਰਵਿਹਾਰ ਕਿੰਨਾ ਹੈ। ਇਸ ਕਰਕੇ ਨਾ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੀ ਬਿਊਰੋਕ੍ਰੇਸੀ ਹੈ ਬੜੀ ਜ਼ਾਲਮ ਹੈ। ਇਹਨੂੰ ਵੀ ਮੈਂ ਕਹਿੰਦਾ ਵੀ ਇਹ 'ਚ ਕੋਈ ਸੁਧਾਰ ਨਹੀਂ ਆਇਆ। ਬਿਊਰੋਕ੍ਰੇਸੀ ਤੋਂ ਬਾਅਦ ਅਗਲਾ ਨੰਬਰ ਬੇਟਾ ਵੱਡੇ ਵਪਾਰੀ ਦਾ ਆਉਂਦਾ। ਉਹਨੇ ਵੀ ਸਹੁੰ ਪਾਈ ਮੈਂ ਕੁੱਟਣੀ ਲੁੱਟਣਾ ਹੀ ਲੁੱਟਣਾ। ਵਪਾਰੀ ਕਿਸੇ ਨੂੰ ਨਹੀਂ ਬਖਸ਼ਦਾ। ਵੱਡੇ ਵਪਾਰੀ ਤੋਂ ਐ ਹਿਸਾਬ ਲਾ ਲਈਏ ਵੀ ਜਿਹੜੇ ਸਰਕਾਰਾਂ ਤੇ ਵੀ ਦਬਾਅ ਰੱਖਦੇ ਨੇ। ਅਸਲ ਵਪਾਰੀ ਉਹ ਹੁੰਦੇ ਆ। ਹੁਣ ਵਿਚਾਰਾ ਇੱਕ ਦੁਕਾਨ ਪਾਈ ਫਿਰ ਨਿੱਕਾ ਜਿਹਾ ਕਹਿੰਦਾ ਵਪਾਰੀ ਉਹ ਤਾਂ ਹਟਵਾਣੀਆਂ ਹੈ। ਜੇ 2 ਸਿਰ ਉਹਦੇ ਛੋਲੇ ਵਿਕੇ ਤਾਂ ਰੋਟੀ ਖਾ ਲੂ ਨਹੀਂ ਬੈਠਾ। ਹੱਟੀ ਚੱਲਦੀ ਹੈ, ਹੱਟੀ ਦੀ ਖੱਟੀ ਕਿੰਨੀ ਕੁ ਹੁੰਦੀ ਹੈ। ਪਰ ਜਿਹੜਾ ਸਰਕਾਰਾਂ ਨੂੰ ਮੁੱਲ ਲੈਂਦਾ, ਸਰਕਾਰਾਂ ਦੀ ਨੀਤੀ ਤੈਅ ਕਰਦਾ, ਸਰਕਾਰ ਕਿਹੜੀ ਆਉਣੀ ਚਾਹੀਦੀ ਉਹ ਤੈਅ ਕਰਦਾ, ਉਹ ਵਪਾਰੀ ਹੁੰਦਾ। ਕਾਰਪੋਰੇਟ ਸੈਕਟਰ ਜਿਹਨੂੰ ਕਹਿੰਦੇ ਆਪਾਂ, ਉਹ ਬੜਾ ਖਤਰਨਾਕ ਹੈ। ਜਿਹੜਾ ਕਹਿੰਦੇ ਵੀ ਇਸ ਸਮੇਂ ਪੂਰੇ ਭਾਰਤ ਤੇ ਜਾਂ ਪੂਰੀ ਵਿਸ਼ਵ ਤੇ ਭਾਰੀ ਹੈ, ਹਨਾ? ਵਿਸ਼ਵ ਤੇ ਭਾਰੀ ਹੈ। ਭਾਰਤ ਤਾਂ ਕਿਹੜੇ ਬਾਗ ਦੀ ਮੂਲੀ ਹੈ, ਤਾਂ ਇੱਕ ਨੰਗ ਜਿਹਾ ਦੇਸ਼ ਹੈ। ਆਪਾਂ ਪੰਜਾਬ ਦੀ ਗੱਲ ਕਰ ਲਈਏ, ਜਦੋਂ ਆ ਕਿਸਾਨ ਅੰਦੋਲਨ ਹੋਇਆ ਉਸ ਸਮੇਂ ਕਾਰਪੋਰੇਟ ਦੀ ਗੱਲ ਵੱਡੇ ਪੱਧਰ ਤੇ ਉਦੋਂ ਹੀ ਨੰਗੀ ਹੋਈ। ਉਸਲੇ ਆਪਾਂ ਗੱਲ ਕਰਦੇ ਸੀ ਵੀ ਇਹ ਜਿਹੜੇ ਅਡਾਨੀ ਅੰਬਾਨੀ ਦਾ ਨਾਮ ਦੇ ਸ਼ਖਸ ਨੇ, ਇਹ ਲੁੱਟ ਕੇ ਖਾ ਜਾਣਗੇ। ਅਸਲ 'ਚ ਪਿੰਡਾਂ 'ਚ ਬੈਠੀਆਂ ਬੀਬੀਆਂ ਜਿਹੜੀਆਂ ਚੁੱਲ੍ਹੇ ਚੌਂਕੇ ਕਰਦੀਆਂ ਸੀ, ਉਹਨਾਂ ਨੂੰ ਵੀ ਪਤਾ, ਉਹਨਾਂ ਦੇ ਕੋਲ ਵੀ ਆਵਾਜ਼ ਪਹੁੰਚ ਗਈ। ਇਹ ਪੱਕੀ ਗੱਲ ਹੈ। ਮੈਨੂੰ ਤਾਂ ਉਹਨਾਂ ਕੋਲੇ ਜਾਣ ਦਾ ਬੜਾ ਮੌਕਾ ਮਿਲਿਆ, ਤੇ ਔਰ ਹਾਲਾਂਕਿ ਜੋ ਉਹ ਤੋਂ ਪ੍ਰਾਪਤ ਹੋਣਾ ਚਾਹੀਦਾ ਸੀ ਅੰਦੋਲਨ ਤੋਂ, ਉਹ ਚੀਜ਼ ਪ੍ਰਾਪਤ ਨਹੀਂ ਹੋਈ। ਪਰ ਗੱਲ ਹੈ ਵੀ ਕਿ ਚੇਤਨਾ ਜਿਹੜੀ ਹੈ ਨਾ ਲੋਕਾਂ 'ਚ ਜਾਗ ਪਈ। ਇਹ ਬੜੀ ਖੁਸ਼ੀ ਦੀ ਗੱਲ ਹੈ। ਚੇਤਨਾ ਵੱਡੀ ਹੋਊਗੀ, ਵੱਡੀ ਲੋਕਾਂ ਦੀ ਚੇਤਨਾ, ਨਾਗਰਿਕ ਦੀ ਚੇਤਨਾ, ਲੋਕ ਰਾਜ ਦੇ ਵਿੱਚ ਨਾਗਰਿਕ ਦੀ ਚੇਤਨਾ ਬਹੁਤ ਜ਼ਰੂਰੀ ਹੈ। ਇਹ ਇਹਦਾ ਇੱਕ ਯੋਗਦਾਨ ਹੈ। ਅਗਲਾ ਨੰਬਰ ਕਿਹਦਾ? ਵੱਡੇ ਵਪਾਰੀ। ਫਿਰ ਉਸ ਤੋਂ ਬਾਅਦ ਹੈਗਾ ਪੁਜਾਰੀ। ਕੱਲਾ ਪੁਜਾਰੀ ਜਾਂ ਕਿਸੇ ਵੀ ਪੁਜਾਰੀ, ਹਰ ਧਰਮ ਦਾ ਵੱਡਾ ਜਿਹੜਾ ਪੁਜਾਰੀ ਹੈ ਨਾ, ਜਿਵੇਂ ਪੋਪ ਹੁੰਦਾ, ਵੱਡਾ ਪੋਪ, ਵੱਡਾ ਮੁਲਾਣਾ, ਵੱਡਾ ਭਾਈ ਜੀ, ਵੱਡਾ ਜਥੇਦਾਰ, ਪੁਜਾਰੀ ਵਰਗਾ। ਇਹ ਵੀ ਧਰਮ ਦੀ ਆਤਮਾ ਨੂੰ ਮਾਰ ਕੇ, ਕਰਮ ਕਾਂਡ ਸਾਹਮਣੇ ਰੱਖ ਕੇ ਇਹ ਬੰਦੇ ਨੂੰ ਸਾਹਮਣੇ ਲੁੱਟਦੇ ਆ, ਔਰ ਉਹ ਬੰਦੇ ਦੀ ਮੁਕਤੀ ਦਾ ਠੇਕਾ ਲੈਂਦੇ ਆ, ਕਿਸੇ ਦੀ ਅਰਦਾਸ ਕਰਕੇ, ਕਿਸੇ ਦੀ ਜੋਦੜੀ ਕਰਕੇ, ਕਿਸੇ ਦੀ ਬੇਨਤੀ ਕਰਕੇ। ਪਰ ਬੰਦੇ ਦੀ ਮੁਕਤੀ ਪੁਜਾਰੀ ਦੀ ਅਰਦਾਸ ਨਾਲ ਨਹੀਂ ਹੁੰਦੀ। ਬੰਦੇ ਦੀ ਮੁਕਤੀ ਤਾਂ ਜਦੋਂ ਬਾਬਾ ਨਾਨਕ ਕਹਿੰਦੇ ਵੀ ਕਿਵ ਸਚਿਆਰਾ ਹੋਵੀਏ ਕਿਵ ਕੂੜਾ ਟੁੱਟੇ ਪਾਲ, ਉਹਦੇ ਨਾਲ ਹੁੰਦੀ ਹੈ। ਵੀ ਸਚਿਆਰਾ ਕਿਵੇਂ ਹੋਣਾ ਤੇ ਕੂੜ ਦੀ ਕੰਧ ਕਿਵੇਂ ਭੰਨਣੀ ਹੈ। ਜੇ ਤਾਂ ਕਿਸੇ ਬੰਦੇ ਨੇ ਇਸ ਨੇ ਸਚਿਆਰਾ ਹੋ ਗਿਆ ਤੇ ਕੂੜ ਦੀ ਕੰਧ ਭੰਨਤੀ, ਫਿਰ ਤੇ ਉਹਦੀ ਮੁਕਤੀ ਹੋ ਜੂ। ਤੇ ਨਹੀਂ ਕਿਸੇ ਗੁਰਦੁਆਰੇ, ਮੰਦਿਰ, ਮਸਜਿਦ ਤੇ ਚਰਚ ਦੇ ਵਿੱਚ ਅਰਦਾਸ ਕਰਨ ਨਾਲ ਕਦੇ ਬੰਦੇ ਦੀ ਮੁਕਤੀ ਨਹੀਂ ਹੋਈ ਨਾ ਹੋਵੇ ਜੀ। ਇਹ ਇੱਕ ਬੜੀ ਖਤਰਨਾਕ ਸ਼੍ਰੇਣੀ ਹੈ।
ਪਰ ਇਹ ਸ਼੍ਰੇਣੀ ਤਾਂ ਪੂਰੀ ਕਹਿ ਇਹਨਾਂ ਦੀ ਸਕਦੇ ਚੌਧਰ ਹੈ। ਇਹਦੇ ਤੇ ਤਾਂ ਗੱਲ ਹੀ ਨਹੀਂ ਕਰ ਨਾ ਸਕਦੇ। ਕਰ ਹੀ ਨਹੀਂ ਜੇ ਸਕਦੇ, ਗੱਲ ਹੁਣ ਕਰਦੇ ਤੇ ਇੰਨੇ ਆ ਤਾਂ ਤਕੜੇ ਹੋ ਇਹਦੇ ਗਏ। ਤੇ ਘੇਰਾ ਪੈਂਦਾ ਇਹ ਬਹੁਤ ਘੇਰਾ ਤਾਂ ਇਹ ਪੈਂਦਾ ਜੀ, ਇਹਦੇ ਤੁਸੀਂ ਸਾਡੀ ਬੇਇੱਜ਼ਤੀ, ਅਸੀਂ ਬੜੇ ਕੋਮਲ ਦਿਲ ਹੁੰਨੇ ਆ। ਹਾਂ, ਜਿਹੜਾ ਪੁਜਾਰੀ ਵਰਗ ਹੈ ਨਾ, ਕਹਿੰਦੇ ਹਿਰਦਾ ਬਲੂੰਦਰਿਆ ਜਾਂਦਾ। ਅਖੇ ਇਹਨਾਂ ਦਾ ਹਿਰਦਾ ਜਦੋਂ ਇਹ ਬੰਦਾ ਮਾਰ ਕੇ ਖਾ ਜਾਣ, ਹੂੰ, ਲੁੱਟ ਕੇ ਖਾ ਜਾਣ, ਅੰਧ ਵਿਸ਼ਵਾਸ ਛੱਡ ਦੇਣ, ਹੂੰ, ਉਦੋਂ ਇਹਨਾਂ ਦਾ ਹਿਰਦਾ ਬਿਲਕੁਲ ਨਹੀਂ ਬਲੂੰਦਰਿਆ ਜਾਂਦਾ। ਹੂੰ। ਉਦੋਂ ਇਹ ਬੰਦੇ ਨੂੰ ਬਲੂੰਦਰ ਕੇ ਖਾ ਜਾਂਦੇ ਆ, ਜਦੋਂ ਅੰਧ ਵਿਸ਼ਵਾਸ ਦੇ ਨਾਂ ਤੇ ਕਿਸੇ ਧੀ ਨੂੰ ਬਲੀ ਚਾੜ ਦਿੱਤਾ ਚਾੜ ਦਿੰਦੇ ਆ, ਕਿਸੇ ਗਰੀਬ ਦੀ ਧੀ ਨੂੰ ਹੂੰ, ਚਾੜਦੇ ਆ ਨਾ। ਹੂੰ, ਹੁਣ ਇਹ ਲਾ ਲਓ ਵੀ ਮੁਕਤੀ ਹੂੰ, ਬੰਦਾ ਭਾਲਦਾ ਹੈ, ਹੂੰ, ਵੱਢਿਆ ਜਾਵੇ ਬੱਕਰਾ, ਹਾਂ। ਅੱਖ ਮਾਰ ਲਈ। ਬੰਦੇ ਦੀ ਮੁਕਤੀ ਲਈ ਬੱਕਰਾ ਵੱਢਿਆ ਜਾਵੇ, ਹਾਂ, ਝੋਟਾ ਵੱਢਿਆ ਜਾਵੇ, ਹਾਂ, ਕਟਾ ਵੱਢਿਆ ਜਾਵੇ, ਗਊ ਵੱਢੀ ਜਾਵੇ, ਹਾਂ, ਘੋੜਾ ਵੱਢਿਆ ਜਾਵੇ, ਕੋਈ ਵੀ ਜਾਨਵਰ ਵੱਢਿਆ ਜਾਵੇ, ਹੂੰ, ਉਹਦਾ ਕੋਈ ਤਰਕ ਹੈ? ਬੰਦੇ ਨੇ ਵੇਖੋ ਕਹੇ ਜਿਹਾ ਮੌਜਾਂ ਕੀਤੀਆਂ ਹੋਈਆਂ। ਹੂੰ। ਜਿੱਥੇ ਕਿਸੇ ਨੇ ਪੁੱਤ ਵਾਰਨੇ ਸੀ, ਐਂ ਕਹਿੰਦਾ ਬੱਕਰਾ ਵਾਰ ਦਿਓ। ਪਰ ਬਾਪੂ ਜੀ ਅੱਗੇ ਜਾਣ ਤੋਂ ਪਹਿਲਾਂ ਚੌਥਾ ਨੰਬਰ ਕਿਹਦਾ ਹੈ ਉਹ ਜਾਣਨ ਤੋਂ ਪਹਿਲਾਂ ਇਹ ਜਾਣਨਾ ਚਾਹੂੰਗਾ ਫਿਰ ਉਪਜ ਹੋਈ ਕਿੱਥੋਂ? ਇਹ ਵੀ ਇਹ ਸਿਸਟਮ ਚੀਜ਼ਾਂ- ਦੇ ਵਿੱਚੋਂ, ਇਹ ਸਿਸਟਮ ਦੇ ਵਿੱਚ ਹੁੰਦਾ। ਹਾਂ। ਚਰਚ ਤੇ ਸਟੇਟ ਜਦੋਂ ਇਕੱਠੇ ਹੋ ਜਾਂਦੇ ਆ ਨਾ, ਹਾਂ, ਚਰਚ ਤੇ ਸਟੇਟ ਦੋ, ਇਹ ਫਰਾਂਸ ਦੀ ਕ੍ਰਾਂਤੀ ਨੇ ਗੱਲ ਸਿੱਧ ਕੀਤੀ ਹੈ ਹੂੰ, ਵੀ ਚਰਚ ਤੇ ਸਟੇਟ ਇਕੱਠੀਆਂ ਹੁੰਦੀਆਂ ਜਦੋਂ, ਹੂੰ, ਉਦੋਂ ਲੋਕਾਂ ਦੀ ਖੈਰ ਨਹੀਂ। ਇਹ ਹੂੰ। ਇਕੱਠੇ ਨੇ। ਅੱਛਾ ਜੀ। ਹਾਂ, ਚਰਚ ਹੁੰਦਾ ਦਰਬਾਰੀ, ਹਾਂਜੀ। ਚਰਚ ਹੁੰਦਾ ਪੁਜਾਰੀ, ਹੂੰ, ਤੇ ਸਟੇਟ ਹੁੰਦੀ ਹੈ ਦਰਬਾਰੀ। ਦਰਬਾਰੀ। ਹਾਂਜੀ, ਫਿਰ ਇਹ ਇਕੱਠੇ ਹੁੰਦੇ ਆ, ਫਿਰ ਇਹ ਥੋੜੇ ਜਿਹੇ ਹੁਕਮਨਾਮੇ ਜਾਰੀ ਕਰਦੇ ਆ, ਹੂੰ, ਆਦੇਸ਼ ਜਾਰੀ ਕਰਦੇ ਆ, ਆਰਡਰ ਜਾਰੀ ਕਰਦੇ ਆ। ਹੂੰ। ਜੇ ਆਪਾਂ ਹੁਣ ਥੋੜਾ ਜਿਹਾ ਪੰਜਾਬ ਵੱਲ ਨੂੰ ਆ ਲਈਏ, ਜਿੱਦਾਂ ਜੀ। ਤੁਸੀਂ ਚਰਚ ਤੇ ਸਰਕਾਰ ਦੀ ਗੱਲ ਕੀਤੀ ਹੈ, ਐਸਜੀਪੀਸੀ ਦੀ ਗੱਲ ਕਰ ਲਈਏ, ਸ਼੍ਰੋਮਣੀ ਅਕਾਲੀ ਦਲ ਹਾਂ, ਦੀ ਹਾਂ। ਗੱਲ ਕਰ ਲਈਏ, ਹਾਂ। ਉਹ ਵੀ ਇੱਕ ਤਰੀਕੇ ਦੇ ਨਾਲ ਇੱਕ ਪਾਸੇ ਸੱਤਾ ਤੇ ਰਾਜ ਕਰਦੀ ਪੰਜਾਬ ਤੇ, ਹਾਂ, ਦੂਸਰੇ ਪਾਸੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੋਵੇ ਹਾਂ, ਸਭ ਤੋਂ ਉੱਪਰਲੀ, ਹਾਂ। ਉਸ ਦੇ ਵਿੱਚ ਇਸ ਸਮੇਂ ਦਾ ਜਿਸ ਕਿਸਮ ਦਾ ਨਿਘਾਰ ਦੇਖਣ ਨੂੰ ਮਿਲ ਰਿਹਾ ਹੈ, ਮਿਲਿਆ। ਦੇਖ ਆਉਣਾ ਹੀ ਸਕਦੇ ਆਉਣਾ। ਵੀ ਉਹ ਵੀ ਉਹੀ ਚੀਜ਼ ਆ ਸੀ ਵੇਖੋ, ਕਿਸੇ ਸਮੇਂ। ਗੁਰੂ ਸਾਹਿਬ ਵੇਲੇ ਮਸੰਦ ਸੀ। ਹਾਂ, ਗੁਰੂ ਸਾਹਿਬ ਨੇ ਪੰਜਵੇਂ ਪਾਤਸ਼ਾਹ ਵੇਲੇ ਮਸੰਦ ਪੈਦਾ ਕੀਤੇ, ਹਾਂਜੀ, ਮੰਜੀਆਂ 52 ਮੰਜੀਆਂ ਹਾਂਜੀ, ਤੇ ਪੀੜੇ, ਹਾਂਜੀ। ਤੇ ਮਸੰਦ ਕਿੱਡੇ ਕਰਪਟ ਹੋ ਗਏ ਸੀ ਗੁਰੂ ਗੋਬਿੰਦ ਸਿੰਘ ਦੇ ਆਉਂਦਿਆਂ ਤੱਕ। ਹੂੰ, ਫਿਰ ਉਹਨਾਂ ਦਾ ਫਸਤਾ ਵੱਢਿਆ, ਗੁਰੂ ਸਾਹਿਬ ਨੂੰ ਆਪ ਉਹਨਾਂ ਨੂੰ ਜਿਉਂਦਿਆਂ ਗਲਾਉਣੀ ਪਈ। ਹੂੰ, ਮਸੰਦਾਂ ਮਗਰੋਂ ਸੰਤ ਆ ਗਏ, ਹੂੰ, ਜਿਨ੍ਹਾਂ ਨੂੰ ਆਪਾਂ ਮਹੰਤ ਕਹਿੰਦੇ ਆ। ਹਾਂਜੀ। ਮਹੰਤ ਆ ਗਏ ਅੰਗਰੇਜ਼ਾਂ ਵੇਲੇ। ਹੂੰ, ਕਿੰਨੇ ਸਾਕੇ ਹੋਏ ਸੀ, ਨਨਕਾਣਾ ਸਾਹਿਬ ਦਾ ਸਾਕਾ, ਹੂੰ, ਪੰਜਾ ਸਾਹਿਬ ਵਾਲਾ ਸਾਕਾ ਹੈ। ਜੀ। ਫਿਰ ਉਹਨਾਂ ਤੋਂ ਖੜਾ ਛੁਡਾਇਆ, ਜੀ। ਤੇ ਫਿਰ ਆਪਾਂ ਕਮੇਟੀ ਲਿਆਂਦੀ। ਹੂੰ, ਹੁਣ ਕਮੇਟੀ ਵੀ ਉੱਥੇ ਆ ਗਈ ਹਾਂਜੀ। ਜਿੱਥੇ ਲੋਕਾਂ ਨੇ ਇਹਨੂੰ ਵਿਦਾ ਕਰਨਾ ਹੈ, ਕਿਉਂਕਿ ਕਮੇਟੀ ਨਾਲ ਖੜ ਜਾਂਦੀ ਹੈ ਧਰਮ ਦੇ। ਧਰਮ ਦੀ ਕਮੇਟੀ ਖੜ ਗਈ ਕਿਹਦੇ ਨਾਲ? ਤਾਕਤ ਨਾਲ, ਚਰਚ ਸਟੇਟ ਨਾਲ। ਹੂੰ, ਹੁਣ ਲੋਕਾਂ ਨੇ ਇਸ ਨੂੰ ਕਿਵੇਂ ਸੰਭਾਲਣਾ ਹੈ? ਹੂੰ, ਕਿਉਂਕਿ ਹੁਣ ਵੋਟ ਦਾ ਰਾਜ ਹੈ। ਹਾਂਜੀ, ਹਾਂਜੀ। ਹੁਣ ਲੋਕਾਂ ਦੀ ਚੇਤਨਾ ਨੇ ਇਹਨੂੰ ਸੰਭਾਲਣਾ ਹੈ। ਹੁਣ ਕਿਸੇ ਗੁਰੂ ਪੀਰ ਨੇ ਆ ਕੇ ਇਹਦਾ ਇਲਾਜ ਨਹੀਂ ਕਰਨਾ। ਜੀ, ਅੱਗੇ ਤੇ 2 ਵਾਰੀ ਗੁਰੂ ਪੀਰ ਕਰ ਗਏ ਇਲਾਜ। ਜੀ। ਹੁਣ ਲੋਕਾਂ ਦੀ ਚੇਤਨਾ ਨੇ ਹਰ ਇੱਕ ਧਰਮ ਦੀ ਪੁਜਾਰੀ ਸ਼੍ਰੇਣੀ ਦੀ ਸੰਸਥਾ ਦਾ ਇਲਾਜ ਕਰਨਾ ਹੈ। ਚੌਥੀ ਧਿਰ ਕਿਹੜੀ ਹੈ? ਚੌਥੀ ਤਾਂ ਦਰਬਾਰੀ, ਹੂੰ, ਰਾਜ ਸੱਤਾ ਦੇ ਮਾਲਕ, ਰਾਜ ਸੱਤਾ ਇਹ ਮਾਲਕ ਜਿਹੜੇ ਹਰ ਬੰਦੇ ਨੂੰ ਮਾਰ ਕੇ ਖਾਣਾ ਆਪਦਾ ਧਰਮ ਸਮਝਦੇ ਆ। ਹੂੰ, ਉਹਦੇ ਚਰਚ ਸਟੇਟ ਇਜ਼ ਸਟੇਟ। ਹੂੰ, ਜੇ ਸਟੇਟ ਨਾ ਹੋਵੇ ਤਾਂ ਦੁਨੀਆ ਨਹੀਂ ਚੱਲ ਸਕਦੀ। ਉਹਨਾਂ ਨੂੰ ਇਹ ਨਹੀਂ ਪਤਾ ਸਟੇਟ ਕਰਕੇ ਤਾਂ ਦੁਨੀਆ ਮਰਦੀ ਆ। ਪਰ ਉਹ ਤਾਂ ਕਹਿੰਦੇ ਨੇ ਨੋ ਵਨ ਕੈਨ ਸਟੈਂਡ ਅਗੇਂਸਟ ਦਾ ਸਟੇਟ। ਇਹੀ ਤੇ ਭੈੜ ਹੈ ਨਾ। ਹਾਂ, ਹਰ ਰਾਜਾ ਕਹਿੰਦਾ ਵੀ ਕਿੰਗ ਕੈਨ ਡੂ ਨੋ ਰੋਂਗ। ਹੂੰ, ਰਾਜਾ ਗਲਤੀ ਕਰਦਾ ਹੀ ਨਹੀਂ। ਅਸੀਂ ਕਹਿੰਦੇ ਰਾਜਾ ਨੇਕ ਕਲੰਕ ਅਵਤਾਰ ਹੈ। ਹੂੰ, ਭਾਰਤ ਵਾਲੇ ਕਹਿੰਦੇ ਆ ਨੇਕ ਕਲੰਕ, ਇਹਨੂੰ ਕੋਈ ਕਲੰਕ ਨਹੀਂ ਲੱਗਦਾ, ਜੋ ਮਰਜ਼ੀ ਗੁਨਾਹ ਕਰ ਲੇ, ਰਾਜੇ ਪਰ ਦਾ ਖੂਨ ਤੱਕ ਪਵਿੱਤਰ ਹੁੰਦਾ ਹੈ, ਪਵਿੱਤਰ ਵੀ ਕਿਹਾ ਹੁੰਦਾ ਜਾਂਦਾ ਹੈ। ਰਿਹਾ। ਪਰ ਸਭ ਤੋਂ ਵੱਡਾ ਕਲੰਕ ਰਾਜਾਸ਼ਾਹੀ ਜਮਾਤੀ ਕਰਦੀ ਹੈ। ਹਾਂ, ਪਿਛਲੀ ਸਦੀ ਦੇ ਵਿੱਚ, ਹੂੰ, ਪਿਛਲੇ 100 ਸਾਲ ਦੇ ਵਿੱਚ 17 ਕਰੋੜ ਬੰਦੇ ਹੂੰ, ਦੁਨੀਆ ਦੇ ਵਿੱਚ ਮਾਰੇ ਗਏ, ਰਾਜ ਦੇ ਰਾਹੀਂ ਤੇ ਚਰਚ ਦੇ ਰਾਹੀਂ, ਸਟੇਟ ਦੇ ਰਾਹੀਂ ਤੇ ਪੁਜਾਰੀ ਸ਼੍ਰੇਣੀ ਦੇ ਰਾਹੀਂ। 17 ਪ੍ਰਾਪਤੀ ਦਾ ਕਰੋੜ। ਪ੍ਰਾਪਤੀ ਕੇਸ ਦੀ ਕੀ ਕੁਛ ਵੀ ਕਰਨਾ ਨਹੀਂ ਹੋਈ ਚਾਹੁੰਦੇ ਜੀ। ਸੀ? 2 ਮਹਾਯੁੱਧ, ਹੂੰ, ਫਿਰਕਾ ਪ੍ਰਸਤੀ, ਹੂੰ, ਗੁਲਾਮੀ, ਹੂੰ, ਬਿਮਾਰੀਆਂ, ਹੂੰ, ਕੀ ਕੁਛ ਆਇਆ, ਸਿਆਪੇ, ਦੰਗੇ, ਇਹ ਸਾਰੇ ਸਟੇਟ ਦੀ ਦੇਣ ਸੀ। ਪਾਵਰ ਬਹੁਤ ਕੁਝ ਕਰਾ ਦਿੰਦੀ ਤਾਂ। ਕਰਾਉਂਦੀ ਪਾਵਰ ਹੈ। ਹੂੰ। ਪਾਵਰ ਤਾਂ ਬੰਦੇ ਨੂੰ ਅੰਨਾ ਕਰ ਦਿੰਦੀ ਹੈ। ਹੂੰ, ਬੰਦਾ ਜਿਹੜਾ ਇੱਕ ਦੁਨੀਆ 'ਚ ਸਭ ਤੋਂ ਜਿਹੜਾ ਖਤਰਨਾਕ ਜਾਨਵਰ ਹੈ, ਹਾਂਜੀ, ਉਹ ਸ਼ੇਰ ਨਹੀਂ ਹੈ, ਹਾਂ, ਨਾ ਗਿੱਦੜ ਹੈ, ਹਾਂਜੀ, ਨਾ ਮਗਰਮੱਛ ਹੈ। ਸਭ ਤੋਂ ਵੱਡਾ ਖਤਰਨਾਕ ਜਾਨਵਰ ਦੁਨੀਆ ਦੇ ਉੱਤੇ ਮਨੁੱਖ ਹੈ। ਇਹਦੀ ਪੱਟੀ ਹੋਈ ਧਰਤੀ ਰਾਸ ਨਹੀਂ ਹੋਣੀ। ਇਹਦਾ ਤਾਂ ਚੰਦ ਤੇ ਜਿੱਦੇ ਕਦੇ ਇਹਨੇ ਆਪਦਾ ਮੰਜਾ ਢਾ ਲਿਆ ਨਾ, ਹੂੰ, ਇਹ ਚੰਦ ਦਾ ਵੀ ਬੇੜਾ ਗਰਕ ਕਰ ਦੂ। ਜੇ ਮੰਗਲ ਦੇ ਮੰਜਾ ਢਾ ਲੈਣਾ ਤੇ ਮੰਗਲ ਦੇ ਵੀ ਮੋਰਾਂ ਤੇ ਚੜ ਜੂ। ਇਹਨੇ ਗੰਦ ਪਾਉਣੋਂ ਹਟਣਾ ਹੀ ਨਹੀਂ। ਇਹ ਰਾਜ ਕਰਦਾ ਸ਼੍ਰੇਣੀ ਦਾ ਜਿਹੜਾ ਮਨੁੱਖ ਹੈ ਨਾ, ਹੂੰ, ਰਾਜ ਕਰਦਾ ਸ਼੍ਰੇਣੀ ਦਾ,
ਕਿਰਤੀ ਸ਼੍ਰੇਣੀ ਦਾ ਨੇ, ਉਹ ਤਾਂ ਕਿਰਤ ਕਰਦਾ ਹੈ ਕੱਲੀ। ਅੱਛਾ ਬਾਪੂ ਜੀ, ਇਸ ਚੀਜ਼ ਨਾਲ ਕਿਸੇ ਨੂੰ ਜਿੱਦਾਂ ਕਹਿ ਲਓ ਵੀ ਇੱਕ ਗੱਲ ਆਪਾਂ ਕਰਦੇ, ਮੈਂ ਐਗਜ਼ਾਮਪਲ ਦੇ ਕੇ ਸਮਝਾ ਲੈਣਾ, ਉਦਾਹਰਨ ਦਿੰਦਾ ਵੀ ਆਪਾਂ ਆਮ ਗੱਲ ਕਰਦੇ ਆਂ ਵੀ ਪਾਕਿਸਤਾਨ 'ਚ ਬੈਠਾ ਪੰਜਾਬੀ ਤੇ ਭਾਰਤ 'ਚ ਬੈਠਾ ਪੰਜਾਬੀ ਜਿਹੜਾ ਆਮ ਸਧਾਰਨ ਪੰਜਾਬੀ ਹੈ ਉਹ ਗੱਲ ਵੱਖਰੀ ਪਾਉਣਾ ਚਾਹੁੰਦਾ ਹੈ, ਉਹ ਮਿਲਣਾ ਚਾਹੁੰਦਾ ਹੈ, ਪਰ ਰਾਜਕਰਤਾ ਸ਼੍ਰੇਣੀ ਨੇ ਇਹੋ ਜਿਹੀ ਲੀਕ ਖਿੱਚ ਦਿੱਤੀ, ਉਹ ਸੰਭਵ ਨਹੀਂ ਰਿਹਾ। ਆਪਾਂ ਇਹਨੂੰ ਵੀ ਇਦਾਂ ਹੀ ਜੋੜ ਕੇ ਦੇਖੀਏ ਵੀ ਜਿਹੜੀ ਧਰਾਂਤਲ ਤੇ ਕਿਰਤੀ ਲੋਕ ਨੇ ਉਹਨਾਂ ਦੀ ਸੋਚਣੀ ਹੋਰ ਹੈ, ਤੇ ਰਾਜਕਰਤਾ ਸ਼੍ਰੇਣੀ ਨੇ ਆਪਣੀ ਸੋਝੀ ਦੇ ਮੁਤਾਬਕ, ਆਪਣੇ ਫਾਇਦੇ ਦੇ ਮੁਤਾਬਕ ਸੋਚਣਾ। ਆਪਣੀ ਸੋਚ, ਆਪਣੀ ਬਹੁਤ ਘਟੀਆ ਸੋਚ ਤੇ ਲੁੱਟ ਖਸੁੱਟ ਦੀ ਸੋਚ ਕਰਕੇ, ਆਪਦੇ ਹਿੱਤਾਂ ਨੂੰ ਸਾਂਝੇ ਰੱਖ ਕੇ ਉਹਨਾਂ ਨੇ ਸਾਹਮਣੇ ਰੱਖ ਕੇ ਉਹਨਾਂ ਨੇ ਮਾਸੂਮ ਜਨਤਾ ਦਾ ਘਾਣ ਕੀਤਾ, ਆਰਾ ਫੇਰਤਾ। ਮੁਲਕ ਵੰਡਿਆ ਗਿਆ, ਹਿੰਦੁਸਤਾਨ ਨੂੰ ਵੰਡਿਆ, ਜਿਨ੍ਹਾਂ ਨੇ ਵੰਡਿਆ ਉਹ ਤਾਂ ਬਹਿ ਕੇ ਗੱਦੀਆਂ ਤੇ ਨੱਚ ਰਹੇ ਆ, ਤੇ ਜਿਨ੍ਹਾਂ ਨੇ ਕਿਹਾ ਹੀ ਨਹੀਂ ਵੀ ਸਾਨੂੰ ਨਾ ਵੰਡੋ, ਨਾ ਵੰਡੋ, ਸਾਨੂੰ ਨਾ ਵੰਡੋ, ਉਹ ਵੰਡਤੇ ਤੇ ਲੱਖਾਂ ਬੰਦੇ ਮਰੇ। ਜਿਨ੍ਹਾਂ ਨੂੰ ਵੰਡਣਾ ਸੀ ਉਹਨਾਂ ਨੂੰ ਆਵਾਜ਼ ਵੀ ਨਹੀਂ ਮਾਰੀ, ਪੁੱਛਿਆ ਵੀ ਨਹੀਂ ਕਿੱਥੋਂ ਲੀਕ ਖਿੱਚਣੀ ਆ। ਖਿੱਚਣੀ ਆ, ਉਹਦੀ ਪਤਾ ਲੱਗਿਆ ਜਦੋਂ ਸਵੇਰੇ 15 ਅਗਸਤ 1947 ਨੂੰ 1 ਭਾਦੋਂ ਦਿਨ ਜੁਮੇ ਨੂੰ ਬਸ ਸੂਰਜ ਚੜ੍ਹਦਾ ਰਹਿ ਗਿਆ, ਬੰਦੇ ਨੂੰ ਬੰਦਾ ਖਾਣ ਲਾਤਾ। ਤੇ ਇਹ ਵੀ ਨਹੀਂ ਹੋਇਆ ਕਿ ਅਸੀਂ ਆਜ਼ਾਦ ਹੋਏ ਆ, ਆਜ਼ਾਦ ਵਾਲਾ ਸ਼ਬਦ ਹੀ ਨਹੀਂ ਹੈ। ਸ਼ਬਦ ਤੇ ਵੇਖੋ ਪਹਿਲਾਂ, ਜੇ ਮੈਂ ਤੁਹਾਨੂੰ ਡਾਕੂਮੈਂਟ ਲਿਆਦਾ, ਮੇਰੇ ਕੋਲ ਇੱਕ ਡਾਕੂਮੈਂਟ ਪਈ ਹੈ, ਦਸਤਾਵੇਜ਼ ਪਿਆ, ਸਿਰਫ ਪਾਵਰ ਸ਼ਿਫਟਿੰਗ ਹੋਈ ਹੈ, ਬਾਕਾਇਦਾ ਦੇਰ ਇਜ਼ ਟ੍ਰਾਂਸਫਰ ਆਫ ਪਾਵਰ ਟੂ ਦਾ ਕਲੋਨੀਅਲ ਸਟੇਟਸ। ਰਾਜ ਨਹੀਂ, ਸਟੇਟਸ, ਦੇਸ਼ ਨਹੀਂ ਕਿਹਾ, ਟੂ ਦਾ ਕਲੋਨੀਅਲ ਕੰਟਰੀਜ਼, ਸਟੇਟਸ, ਰਾਜਾਂ ਨੂੰ, ਨੇਮਲੀ ਇੰਡੀਆ ਐਂਡ ਪਾਕਿਸਤਾਨ, ਉਹਨਾਂ ਨੂੰ ਟ੍ਰਾਂਸਫਰ ਕੀਤੀ ਹੈ। ਕਿਸੇ ਮੁਲਕ ਦੀ ਅਖੌਤੀ ਆਜ਼ਾਦੀ, ਕਿਸੇ ਦੂਜੇ ਮੁਲਕ ਦੀ ਆਜ਼ਾਦੀ ਦੀ ਪਾਰਲੀਮੈਂਟ 'ਚ ਉਹਦਾ ਕਾਨੂੰਨ ਪਾਸ ਹੁੰਦਾ ਹੈ ਜੀ, ਤੇ ਜੇ ਉਹ ਪਾਰਲੀਮੈਂਟ ਅੱਜ ਉਹ ਕਾਨੂੰਨ ਨੂੰ ਰਿਪੀਲ ਕਰਦੇ ਤੇ ਫਿਰ ਕੀ ਬਣੂਗਾ? ਸਹੀ ਗੱਲ ਹੈ, ਕਾਨੂੰਨਾਂ ਵਾਂਗੂ ਲਾ ਲਓ, ਖੇਤੀ ਕਾਨੂੰਨਾਂ ਵਾਂਗੂ ਉਹਨੂੰ ਰਿਪੀਲ ਕਰਦੇ ਤੇ ਫਿਰ ਉਹ ਆਖਣੀ ਅੱਜ ਤਾਂ ਜੀ ਥੋੜੀ ਆਜ਼ਾਦੀ ਦਾ ਜਿਹੜਾ ਕਾਨੂੰਨ ਸੀ, ਟ੍ਰਾਂਸਫਰ ਆਫ ਪਾਵਰ ਦਾ ਜਿਹੜਾ ਕਾਨੂੰਨ ਬਣਾਇਆ ਸੀ, ਹੇਅਰ ਬਾਈ ਰਿਪੀਲਡ, ਫਿਰ ਕੀ ਕਰਨਗੇ? ਫਿਰ ਤੁਹਾਡੀ ਸੰਗੀ ਤੇ ਆ ਕੇ ਬਹਿ ਜਾਣਗੇ। ਬਿਲਕੁਲ ਇਹ ਕਹਾਣੀ ਹੈ। ਅਮਰੀਕਾ ਆਜ਼ਾਦ ਹੋਇਆ ਸੀ, ਡਾਂਗ ਨਾਲ ਹੋਇਆ ਸੀ ਨਾ, ਅੰਗਰੇਜ਼ਾਂ ਨੂੰ ਕੱਢਿਆ, ਛਤਰ ਨਾਲ ਕੱਢਿਆ। ਅਮਰੀਕਾ ਦੀ ਆਜ਼ਾਦੀ ਦਾ ਕਾਨੂੰਨ ਇੰਗਲੈਂਡ ਦੀ ਪਾਰਲੀਮੈਂਟ 'ਚ ਪਾਸ ਨਹੀਂ ਹੋਇਆ। ਅੱਛਾ ਜੀ, ਨਾ ਨਾ ਨਾ, ਉਹ ਆਪਦੀ ਡਾਂਗ ਨਾਲ ਆਜ਼ਾਦ ਹੋਏ, ਔਰ ਉਹਨੂੰ ਮਾਨਤਾ ਸਭ ਤੋਂ ਪਹਿਲਾਂ ਮੋਰਾਕੋ ਨੇ ਦਿੱਤੀ ਜੀ, ਫਰਾਂਸ ਨੇ ਦਿੱਤੀ ਜੀ, ਸਟੈਚੂ ਆਫ ਲਿਬਰਟੀ ਦਿੱਤਾ ਬਣਾ ਕੇ ਮੁਫਤ ਜੀ ਜੀ। ਇੰਗਲੈਂਡ ਨੇ ਤਾਂ ਕਿਹਾ ਹੀ ਨਹੀਂ ਵੀ ਅਮਰੀਕਾ ਇੱਕ ਦੇਸ਼ ਆ। ਹੁਣ ਉਹਨਾਂ ਦੇ ਉਹਨਾਂ ਦੀਆਂ ਤਲੀਆਂ ਚੜਦਾ ਜਦੋਂ ਅਮਰੀਕਾ ਤਕੜਾ ਹੋ ਗਿਆ। ਕਿਸੇ ਸਮੇਂ ਇੰਗਲੈਂਡ ਦਾ ਸੂਰਜ ਨਹੀਂ ਸੀ ਛਿਪਦਾ ਪੂਰੇ ਸੰਸਾਰ ਦੇ ਵਿੱਚ, ਬਿਲਕੁਲ ਬੇਟਾ, ਫਿਰ ਪਾਵਰ ਪੂਰੀ ਤਰੀਕੇ ਨਾਲ ਸ਼ਿਫਟ ਹੋ ਕੇ ਅਮਰੀਕਾ ਦੇ ਵੱਲ ਚਲੀ ਗਈ। ਇਹ ਸਮਝੋ ਵੀ ਜਿਹੜੇ ਮੁਲਕਾਂ ਦਾ ਅੰਗਰੇਜ਼ ਨੇ ਸੂਰਜ ਡੋਬਿਆ ਸੀ, ਕਈ ਤਾਂ ਕਹਿੰਦੇ ਵੀ ਉਹਦੇ ਰਾਜ ਵਿੱਚ ਸੂਰਜ ਛੁਪਦਾ ਨਹੀਂ ਸੀ, ਮੈਂ ਕਹਿੰਦਾ ਵੀ ਉਹਦੇ ਰਾਜ ਵਿੱਚ ਲੋਕਾਂ ਦਾ ਸੂਰਜ ਹਮੇਸ਼ਾ ਡੁੱਬਿਆ ਰਿਹਾ, ਲੋਕਾਂ ਦਾ। ਅੱਜ ਉਹਦਾ ਰਾਜ ਦਾ ਜਿਹੜਾ ਸੂਰਜ ਹੈ, ਜਿਹੜਾ ਉਹਨੇ ਲੋਕਾਂ ਦਾ ਡੋਬਿਆ ਸੀ, ਹੁਣ ਉਹਦਾ ਕੁਛ ਨਾ ਕੁਛ ਡੁੱਬਿਆ ਹੈ। ਹੁਣ ਉਹਨੂੰ ਪਤਾ ਲੱਗ ਗਿਆ ਵੀ ਬੈਂਗਣੀ ਦਾ ਕਿਹੜਾ ਰੰਗ ਹੈ ਜੀ। ਹਾਂ, ਸਹੀ ਗੱਲ ਹੈ ਜੀ। ਬਾਪੂ ਜੀ, ਕੁਛ ਕੁ ਸਵਾਲ ਮੇਰੇ ਸੀ, ਜਾਂ ਮੈਂ ਕਹਿਣਾ ਚਾਹੂੰਗਾ ਵੀ ਮੈਂ ਜਿੱਦਾਂ ਥੋੜੀ ਜਿਹੀ ਆਪਣੀ ਸੋਝੀ ਚੋਂ ਕੁਛ ਪੁੱਛਣ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਵਿੱਚ ਗੱਲ ਇਹ ਹੈ ਕਿ ਐਜੂਕੇਸ਼ਨ ਸਿਸਟਮ, ਤੁਹਾਡੇ ਸਮੇਂ ਦੀ ਗੱਲ ਕਰ ਲਈਏ ਜਦੋਂ ਤੁਸੀਂ ਆਪਣੀ ਵਿੱਦਿਆ ਹਾਸਲ ਕੀਤੀ ਹੈ, ਜੀ ਜੀ ਬੇਟੇ, ਉਸ ਸਮੇਂ ਦੀ ਐਜੂਕੇਸ਼ਨ ਸਿਸਟਮ ਤੇ ਅੱਜ ਦੇ ਸਮੇਂ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਸਭ ਤੋਂ ਵੱਡਾ ਡਿਫਰੈਂਸ ਕੀ ਦੇਖਦੇ ਹੋ, ਤੇ ਕੀ ਲੱਗਦਾ ਤੁਹਾਡੇ ਸਮੇਂ ਦੀ ਕੀਤੀ ਹੋਈ MA MEd ਅੱਜ ਦੇ ਸਮੇਂ ਦੀ ਵਿੱਦਿਆ ਦੇ ਮਿਆਰ 'ਚ ਕਿੱਥੇ ਕਿ ਖੜਦੀ ਹੈ, ਤੇ ਅੱਜ ਵਾਲੀ ਵਿੱਦਿਆ ਨੂੰ ਮੰਨਦੇ ਹੋ ਉਸ ਪੱਧਰ ਦੀ ਜਾਂ ਨਹੀਂ? ਦੇਖੋ ਬਿਲਿਆ, ਜਿਹੜੀ ਸਾਡੇ ਵੇਲੇ ਵਿੱਦਿਆ ਸੀ ਨਾ, ਹਾਂਜੀ, ਜਿਹੜਾ ਸਾਡਾ ਟੀਚਰ ਹੁੰਦਾ ਸੀ, ਅਧਿਆਪਕ, ਉਹ ਸਾਡਾ ਰੱਬ ਹੁੰਦਾ ਸੀ। ਉਹ ਜੋ ਮਰਜੀ ਕਵੇ, ਉੱਥੇ ਕੋਈ ਕਿੰਤੂ ਪਰੰਤੂ ਨਹੀਂ ਸੀ, ਔਰ ਉਹਨੂੰ ਕੋਈ ਲਾਲਚ ਨਹੀਂ ਸੀ। ਜਦੋਂ ਮਰਜੀ ਜਾਓ, ਜਦੋਂ ਮਰਜੀ ਪੜ੍ਹੋ, ਭਾਵੇਂ ਉਹਦੇ ਘਰੇ ਜਾ ਕੇ ਪੜ੍ਹ ਲਓ, ਹਾਂਜੀ, ਉਹਦੀ ਕੁਰਸੀ ਕੋਲੇ ਬਹਿ ਕੇ ਪੜ੍ਹ ਲਓ, ਉਹਦੇ ਬੈਡਰੂਮ ਤੱਕ ਜਾ ਕੇ ਪੜ੍ਹ ਸਕਦੇ ਸੀਗੇ। ਅੱਜ ਕੱਲ ਤਾਂ ਕਹਿੰਦੇ ਟਿਊਸ਼ਨ ਫੀਸ ਦਿਓ। ਹਾਂ, ਹੁਣ ਤਾਂ ਟਿਊਸ਼ਨ ਫੀਸ ਚਾਹੀਦੀ ਆ। ਉਸ ਵਕਤ ਤੁਸੀਂ ਚਿੰਤਨ ਕਰਦੇ ਸੀ ਪੜ੍ਹਾਈ 'ਚ, ਹਾਂਜੀ। ਹੁਣ ਇਹ ਆਬਜੈਕਟਿਵ ਟਾਈਪ ਪਰਚੇ ਬਣਾ ਕੇ ਨਾ 3-4 ਦੇ ਦਿੰਦੇ ਵੀ ਇਹਨਾਂ 'ਚ ਦੱਸੋ ਠੀਕ ਕਿਹੜਾ ਤੇ ਰੱਟਾ ਲਾ ਲਓ। ਹਾਂਜੀ, ਕਿਸੇ ਚੀਜ਼ ਦੇ ਤੇ ਚਿੰਤਨ ਕਰਨਾ ਤੇ ਰੱਟਾ ਲਾਉਣ 'ਚ ਬੜਾ ਫਰਕ ਹੈ। ਇਹ ਰੱਟਾ ਲਵਾ ਕੇ 99% ਨੰਬਰ ਦੇ ਦਿੰਦੇ ਆ, 99.9 ਤੱਕ ਨੰਬਰ ਦੇ ਦਿੰਦੇ ਆ, ਹਾਂਜੀ। ਫਿਰ 99.9 ਫਿਰ ਪਾ ਦਿੰਦੇ ਆ, ਉਹ 'ਚ ਫਿਰ ਇੱਥੋਂ ਤੱਕ ਨੰਬਰ ਦੇ ਦਿੰਦੇ ਆ, 100% ਤੱਕ ਦੇ ਦਿੰਦੇ ਆ, ਨਕਲ ਦੇ ਨਾਲ ਤੇ ਰੱਟੇ ਨਾਲ। ਜਿਹੜੀ ਥੋੜਾ ਚੇਤਨਾ ਦਾ ਵਿਵੇਕ ਹੈ ਨਾ, ਸੋਚਣ ਦਾ,
ਸਬਜੈਕਟਿਵ ਹੋ ਕੇ ਸੋਚਣ ਦਾ, ਜੀ ਜੀ ਉਹ ਅੱਜ ਦੀ ਵਿਦਿਆ ਦੇ ਵਿੱਚ ਮਨਫੀ ਹੋ ਗਿਆ, ਉਹ ਕਰ ਦਿੱਤਾ ਗਿਆ। ਇਸ ਕਰਕੇ ਸਾਡੇ ਰਿਸ਼ਤੇ ਵੀ ਮਨਫੀ ਹੋ ਗਏ। ਜੀ ਹੁਣ ਸਾਨੂੰ ਮਾਸਟਰ ਚਾਹੀਦਾ ਹੀ ਨਹੀਂ, ਜੀ ਸਾਨੂੰ ਤਾਂ ਮਾਂ ਪਿਓ ਵੀ ਨਹੀਂ ਚਾਹੀਦਾ, ਸਾਨੂੰ ਕੋਈ ਰਿਸ਼ਤਾ ਨਹੀਂ ਚਾਹੀਦਾ, ਸਾਨੂੰ ਪੀਜ਼ਾ ਬਰਗਰ ਚਾਹੀਦਾ, ਸਾਨੂੰ ਕੱਲਾ ਮੋਬਾਈਲ ਚਾਹੀਦਾ। ਸਾਡੀ ਜਿਹੜੀ ਅੱਜ ਦੀ ਬਹੁਤ ਜ਼ਿਆਦਾ ਵੱਡੀ ਟੈਕਨੋਲੋਜੀ ਆਈ ਆ, ਤਕਨੀਕੀ ਵਿਗਿਆਨ ਜਿਹੜਾ ਵਧਿਆ ਜੀ, ਉਹਨੇ ਸਾਨੂੰ ਇਸ ਤਰ੍ਹਾਂ ਢੰਗ ਨਾਲ ਜਿਉਣ ਲਾਤਾ ਕਿ ਉਹ ਤੈਅ ਕਰਦਾ ਵੀ ਤੁਸੀਂ ਕੀ ਖਾਣਾ ਜੀ, ਕਿੰਨਾ ਖਾਣਾ ਤੇ ਕਿਉਂ ਖਾਣਾ, ਕਿਹੜੀ ਚੀਜ਼ ਸੋਹਣੀ ਤੁਹਾਡੇ ਕਿਉਂ ਲੱਗਦੀ ਹੈ, ਤੁਸੀਂ ਸੋਹਣੇ ਹੋ ਜਾਂ ਨਹੀਂ ਸੋਹਣੇ ਹੋ। ਜੇ ਤੁਹਾਡਾ ਨੱਕ ਫੀਨਾ ਹੈ ਤਾਂ ਆਖੂ ਵਾਹ ਵਾਹ ਇਹਦੇ ਵਰਗਾ ਨੱਕ ਹੋਣਾ ਚਾਹੀਦਾ ਜੀ, ਜੇ ਕੋਈ ਨਹੀਂ ਜੀ ਨੱਕ ਤਿੱਖਾ ਹੋਣਾ ਚਾਹੀਦਾ, ਇਹ ਦੂਜਿਆਂ ਨੇ ਤੈਅ ਕਰਨਾ। ਜਿਹੜੇ ਆ ਤੁਹਾਡੇ ਫਰਸ ਵਿੱਚ ਕਹਿੰਦੇ ਵੀ ਬੰਦਾ ਸੋਹਣਾ ਕਿਵੇਂ ਹੋਣਾ ਚਾਹੀਦਾ ਹੈ, ਸਾਇੰਟਿਫਿਕ ਤਰੀਕੇ ਨਾਲ ਸੋਹਣਾ ਹੋਣਾ ਮੰਨ ਲਓ, ਫਿਰ ਉਸ ਤੋਂ ਬਾਅਦ ਫਿਰ ਉੱਥੇ ਤੱਕ ਪਹੁੰਚਣ ਲਈ ਉਹਦੀ ਪ੍ਰਾਪਤੀ ਲਈ ਸਰਜਰੀਆਂ ਤੱਕ ਆ ਗਏ, ਸਰਜਰੀਆਂ ਤੱਕ ਆ ਗਏ, ਫਿਰ ਜਿਸਮ ਫਰੋਸ਼ੀ ਤੱਕ ਲੈ ਆਉਂਦੇ ਆ। ਕਮਾਲ ਨਹੀਂ, ਅੱਗੇ ਤਾਂ ਥੋੜੀ ਜਿਸਮ ਦੀ ਕਦਰ ਹੁੰਦੀ ਸੀ। ਜੀ ਜੀ, ਇਹ ਸਰੀਰਾ ਮੇਰਿਆ ਸੱਚੇ ਸੁਣਨੇ ਨੂੰ ਪਠਾਏ, ਵੀ ਸੱਚ ਸੁਣਨ ਦੀ ਗੱਲ ਕਰੇ ਸਰੀਰ ਵਾਸਤੇ ਹੈ। ਤੇ ਹੁਣ ਕਹਿੰਦੇ ਨਾ, ਹੁਣ ਸਰਫਰੋਸ਼ੀ ਦੇ ਵਿੱਚ ਆ ਜਾਓ, ਜਿਸਮ ਫਰੋਸ਼ੀ ਦੇ ਵਿੱਚ ਸਰਫਰੋਸ਼ੀ ਛੱਡ ਕੇ ਜਿਸਮ ਫਰੋਸ਼ੀ ਚ ਆ ਜਾਓ। ਵਿਦਿਆ ਦੇ ਘਾਣ ਲਈ ਕਾਰਨ ਕਿਹਨੂੰ ਮੰਨਦੇ ਹੋ? ਸਰਕਾਰਾਂ ਘਾਣ ਕਰਦੀਆਂ ਨੇ, ਉਹਨਾਂ ਨੂੰ ਪਤਾ ਵੀ ਸਾਨੂੰ ਉਹ ਬੰਦੇ ਚਾਹੀਦੇ ਜਿਹੜੇ ਸਾਨੂੰ ਸਵਾਲ ਨਾ ਕਰਨ। ਵਿਦਿਆ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਜੋ ਲੱਗਦਾ ਹੈ ਨਿੱਜੀ ਤੌਰ ਤੇ ਇੱਕ ਓਨਰ ਪੈਦਾ ਕਰਨ ਤੋਂ ਜ਼ਿਆਦਾ ਨੌਕਰ ਪੈਦਾ ਕਰ ਰਹੀ ਹੈ। ਨਹੀਂ, ਗੁਲਾਮੀ ਦੀ ਮਾਨਸਿਕਤਾ ਪੈਦਾ ਕਰਦੀ ਹੈ, ਨੌਕਰ ਪੈਦਾ ਕਰਦੀ ਹੈ। ਵਿਦਿਆ ਦੇ ਬਹੁਤਾ ਇਹੀ ਹੈ। ਪਰ ਦੂਜੇ ਪਾਸੇ ਜਿਨ੍ਹਾਂ ਦੇ ਹੱਥ 'ਚ ਵਿਦਿਆ ਜੀ, ਜਿਹੜੇ ਤੁਹਾਨੂੰ ਅਖੌਤੀ ਵਿਦਿਆ ਦਿੰਦੇ ਆ ਜੀ, ਉਹ ਆਦੇ ਵੀ ਸਾਡੇ ਪੱਧਰ ਤੱਕ ਕੋਈ ਬੰਦਾ ਇੱਥੇ ਆਉਣਾ ਨਹੀਂ ਚਾਹੀਦਾ। ਇਸੇ ਕਰਕੇ ਸਿਲੇਬਸ ਇਹੋ ਜਿਹਾ ਘੜੇ ਜਾਂਦੇ ਨੇ, ਫਿਰਕਾ ਪ੍ਰਸਤੀ ਦੇ ਆਧਾਰ ਤੇ, ਜਾਤ ਪਾਤ ਦੇ ਆਧਾਰ ਤੇ, ਜਾਤਾਂ ਦੇ ਆਧਾਰ ਤੇ, ਕੌਮੀਅਤਾਂ ਦੇ ਆਧਾਰ ਤੇ ਜੀ। ਇਨਸਾਨੀਅਤ ਦੀ ਉਹਦੇ ਵਿੱਚ ਕੋਈ ਵੀ ਲੋੜ ਨਹੀਂ ਸਮਝੀ ਜਾਂਦੀ, ਤੁਹਾਡੇ ਕਿਰਦਾਰ ਦੀ ਕੋਈ ਲੋੜ ਨਹੀਂ ਸਮਝੀ ਜਾਂਦੀ, ਤੁਹਾਡੀ ਰੂਹਾਨੀਅਤ ਦੀ ਕੋਈ ਲੋੜ ਨਹੀਂ ਸਮਝੀ ਜਾਂਦੀ। ਵਿਦਿਆ ਕੋ ਰੂਹਾਨੀਅਤ ਦਾ ਕਹਿੰਦਾ ਵਿਦਿਆ ਵਿਚਾਰੀ ਤੇ ਪਰਉਪਕਾਰੀ। ਉਹਨਾਂ ਦੇ ਵਿਦਿਆ ਵਪਾਰੀ ਤੇ ਮਹਾ ਹਿੰਸਿਆਰੀ। ਜੇ ਵਿਦਿਆ ਵਪਾਰੀ ਹੈ ਨਾ, ਫਿਰ ਬੜੀ ਹਿੰਸਿਆਰੀ ਹੁੰਦੀ ਹੈ, ਘਾਣ ਕਰ ਦਿੰਦੀ ਹੈ, ਵੱਢ ਦਿੰਦੀ ਹੈ। ਇਹ ਵਿਦਿਆ ਦਾ ਇੱਕ ਬਹੁਤ ਵੱਡਾ ਅੱਜ ਦੁਖਾਂਤ ਹੈ, ਔਰ ਉਹ ਪੈਦਾ ਕੀਤਾ ਗਿਆ ਰਾਜ ਕਰਦਾ ਸ਼੍ਰੇਣੀਆਂ ਨੇ ਪੈਦਾ ਕੀਤਾ ਜੀ। ਬਾਪੂ ਜੀ ਆਪਾਂ ਅੱਗੇ ਤੁਰਾਂਗੇ, ਇੱਕ ਛੋਟਾ ਜਿਹਾ ਵਕਫਾ ਇੱਥੇ ਲੈ ਲੈਂਦੇ ਆ, ਮਿਲਦੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੋ ਵਕਫੇ ਤੋਂ ਬਾਅਦ ਇੱਕ ਵਾਰ ਮੁੜ ਤੋਂ ਅੱਗੇ ਸਵਾਲਾਂ ਦੇ ਵੱਲ ਵਧਦੇ ਆ। ਬਾਪੂ ਜੀ ਇੱਕ ਹੋਰ ਗੱਲ, ਪੰਜਾਬ ਦੇ ਵਿੱਚੋਂ ਇਸ ਸਮੇਂ ਬਹੁਤ ਵੱਡੇ ਪੱਧਰ ਤੇ ਪ੍ਰਵਾਸ ਹੋ ਰਿਹਾ ਹੈ, ਪੱਕੇ ਤੌਰ ਤੇ ਜ਼ਮੀਨਾਂ ਵਿਕ ਰਹੀਆਂ ਨੇ ਇਸ ਸਮੇਂ ਦੇ। ਜੇ ਦੇਖਿਆ ਜਾਵੇ ਨਾ, ਇਹਨੂੰ ਬਹੁਤ ਵੱਡਾ ਮੁੱਦਾ ਮਿੱਥ ਕੇ ਮੰਨਿਆ ਜਾ ਰਿਹਾ ਹੈ। ਤੇ ਉਸ ਤੋਂ ਬਾਅਦ ਗੱਲਾਂ ਇਹ ਵੀ ਤੁਰਦੀਆਂ ਨੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਵਾਪਸ ਆਉਣਾ ਚਾਹੁੰਦੇ ਨੇ, ਪਰ ਇਸ ਸਮੇਂ ਉਹ ਜਾਲ ਦੇ ਵਿੱਚ ਇਹੋ ਜਿਹੇ ਵੱਜ ਚੁੱਕੇ ਨੇ, ਵਾਪਸ ਵੀ ਨਹੀਂ ਪਰਤ ਸਕਦੇ, ਕਿਉਂਕਿ ਪਿੱਛੇ ਵੀ ਕੁਝ ਨਹੀਂ ਰਿਹਾ, ਪਿੱਛੇ ਸਾਰਾ ਕੁਝ ਵੇਚ ਵੱਟ ਲਿਆ। ਤੇ ਉਧਰਲੇ ਸਿਸਟਮ ਦੇ ਵਿੱਚ ਐਵੇਂ ਢਲ ਚੁੱਕੇ ਨੇ, ਜਾਂ ਤਾਂ ਜੇ ਆਪ ਬੰਦਾ ਆਉਣਾ ਚਾਹੁੰਦਾ ਹੈ ਉਹਦੀ ਘਰ ਦੀ ਨਹੀਂ ਮੰਨਦੀ, ਜਾਂ ਨਿਆਣੇ ਉੱਥੋਂ ਦੇ ਹਿਸਾਬ ਨਾਲ ਢਲੇ ਹੋਏ ਨੇ। ਇੱਥੋਂ ਜਿਹੜਾ ਪ੍ਰਵਾਸ ਹੋ ਰਿਹਾ ਹੈ, ਵੱਡੀ ਚਿੰਤਾ ਹੈ, ਇਸ ਤੇ ਕੀ ਕਹੋਗੇ? ਪ੍ਰਵਾਸ ਦੀ ਜਿਹੜੀ ਯੋਜਨਾ ਹੈ ਕਿੱਥੋਂ ਆਈ? ਪ੍ਰਵਾਸ ਹੋਣਾ ਕਿਉਂ ਸ਼ੁਰੂ ਹੋਇਆ? ਪੰਜਾਬ ਵਰਗੀ ਧਰਤੀ ਦੀ ਜਦੋਂ ਗੱਲ ਕਰਦੇ ਆ, ਇੱਥੋਂ ਪ੍ਰਵਾਸ ਜਿਸ ਪੱਧਰ ਤੇ ਹੋ ਰਿਹਾ ਹੈ ਉਹ ਬਹੁਤ ਚਿੰਤਾਜਨਕ ਹੈ। ਕੀ ਟਿੱਪਣੀ ਕਰੋਗੇ? ਦੇਖੋ, ਇਸ ਤਰ੍ਹਾਂ ਮਿਲਿਆ ਰਾਜ ਦਾ ਬਨਵਾਸ ਤੇ ਲੋਕਾਂ ਦਾ ਪ੍ਰਵਾਸ। ਰਮਾਇਣ ਦੀ ਕਹਾਣੀ ਆਉਂਦੀ ਆ ਜੀ, ਮਹਾਭਾਰਤ ਦੀ ਕਹਾਣੀ ਆਉਂਦੀ ਆ ਜੀ, ਉਹਨਾਂ ਨੂੰ ਬਨਵਾਸ ਕੱਟਣਾ ਪਿਆ। ਹਾਂਜੀ, ਤੇ ਦੋਨੇ ਬਨਵਾਸਾਂ 'ਚ ਉਹਨਾਂ ਦੇ ਰਾਜ ਤਬਾਹ ਹੋ ਗਏ ਜੀ। ਰਾਜੇ ਦੇ ਬਨਵਾਸ ਨਾਲ ਹੀ ਰਾਜ ਤਬਾਹ ਹੋ ਗਏ ਜੀ ਜੀ ਜੀ। ਔਰ ਮਹਾਭਾਰਤ ਵਰਗੇ ਯੁੱਧ ਲੱਗੇ, 18 ਖੂਣੀਆਂ ਫੌਜ ਖੱਪ ਗਈ। ਹਾਂਜੀ, ਕ੍ਰਿਸ਼ਨ ਭਗਵਾਨ ਵੀ ਨਹੀਂ ਬਚਾ ਸਕਿਆ ਉਹਨਾਂ ਨੂੰ। ਹਾਂਜੀ, ਜਿਹੜਾ 16 ਕਲਾਂ ਸੰਪੂਰਨ ਮੰਨਿਆ ਜਾਂਦਾ ਜੀ ਜੀ। ਔਰ ਇਸਤਰੀ ਦੀ ਆਪਦੀ ਘਰ ਦੀ ਨੂੰਹ ਦੀ, ਆਪਦੀ ਘਰ ਦੀ ਮਾਵਾਂ ਵਰਗੀ ਭਰਜਾਈ ਦੀ ਉਹ ਸਾੜੀਆਂ ਖਿੱਚਦੇ ਸੀ ਜੀ। ਕਿੱਡੀ ਵੱਡੀ ਨੈਤਿਕ ਗਿਰਾਵਟ ਸੀ, ਰਿਸ਼ਤਿਆਂ ਦੀ ਗਿਰਾਵਟ ਸੀ, ਵੱਡੇ ਛੋਟੇ ਦੀ ਸ਼ਰਮ ਕੋਲੀ। ਉਸੇ ਦਰਬਾਰ 'ਚ ਗੁਰੂ ਬੈਠਾ ਦਰੋਣਾਚਾਰੀਆ, ਹਾਂਜੀ, ਉੱਥੇ ਭੀਸ਼ਮ ਪਿਤਾਮਾ ਬੈਠਾ, ਹਿਸਾਬ ਲਾਓ। ਉੱਥੇ ਮਾਂ ਪਿਓ ਅੰਨੇ ਬੈਠੇ ਨੇ, ਪਰ ਉਹਦੇ ਨਾਂ ਸਾੜੀ ਖਿੱਚਾਂਗੇ ਜੀ। ਇਹ ਸਾਰੀਆਂ ਚੀਜ਼ਾਂ ਦੁਖਾਂਤ, ਤੇ ਦੁਖਾਂਤ ਤਾਂ ਛੋਟਾ ਲਫ਼ਜ਼ ਆ, ਘਾਣ ਆ ਜਿਹੜਾ ਨਾ, ਘਾਣ ਉਹ ਕਰਦਾ ਮੁਲਕ ਦਾ ਵੀ,
ਦੇਸ਼ ਦਾ ਵੀ ਤੇ ਲੋਕਾਂ ਦਾ ਵੀ। ਜੀ ਰਾਜਿਆਂ ਦੇ ਬਨਵਾਸ ਤੋਂ ਆਇਆ, ਹੁਣ ਲੋਕਾਂ ਦਾ ਪ੍ਰਵਾਸ ਹੈ। ਜੇ ਤਾਂ ਲੋਕਾਂ ਦਾ ਪ੍ਰਵਾਸ ਕੁਦਰਤ ਦੇ ਹਾਲਾਤਾਂ ਵਿੱਚੋਂ ਹੋਵੇ ਉਹ ਤਾਂ ਮੰਨਿਆ ਜਾਂਦਾ ਹੈ। ਹਾਂਜੀ ਹਿੰਦੁਸਤਾਨ ਦੇ ਵਿੱਚ ਬਹੁਤ ਲੋਕੀ ਦੂਜੇ ਪਾਸਿਓਂ ਮੱਧ ਏਸ਼ੀਆ ਚੋਂ ਆਏ ਆ। ਹਾਂਜੀ ਆਰੀਆ ਵੀ ਆਏ ਨੇ, ਪੰਜਾਬ ਦੇ ਲੋਕ ਬੜੇ ਆਏ ਨੇ, ਤੇ ਮੱਧ ਏਸ਼ੀਆ ਦੇ ਵਿੱਚੋਂ ਜਰਮਨ ਨੂੰ ਵੀ ਗਏ ਆ, ਈਰਾਨ ਨੂੰ ਵੀ ਗਏ ਆ। ਠੀਕ ਹੈ, ਪਰ ਜਦੋਂ ਕਿਸੇ ਬੰਦੇ ਨੂੰ ਪ੍ਰਵਾਸ ਕਰਨ ਲਈ ਸਟੇਟ ਦੇ ਰਾਹੀਂ ਮਨਜ਼ੂਰ ਕੀਤਾ ਜਾਵੇ, ਮਜਬੂਰ ਕੀਤਾ ਜਾਵੇ, ਉਹਨੂੰ ਕੰਮ ਨਾ ਮਿਲੇ, ਉਹਨੂੰ ਵਿੱਦਿਆ ਨਾ ਮਿਲੇ, ਉਹਨੂੰ ਸਿਹਤ ਨਾ ਮਿਲੇ, ਉਹਨੂੰ ਸੁਰੱਖਿਆ ਨਾ ਮਿਲੇ, ਉਹਨੂੰ ਸਨਮਾਨ ਨਾ ਮਿਲੇ, ਤੇ ਉਹਦੇ ਗਲ ਦੇ ਵਿੱਚ ਕਿਤੇ ਅੱਤਵਾਦ, ਕਿਤੇ ਵੱਖਵਾਦ, ਕਿਤੇ ਨਕਸਲਵਾਦ, ਕਦੇ ਤਾਓਵਾਦ, ਕਿਤੇ ਮਾਓਵਾਦ ਦੇ ਮਰੇ ਸੱਪ ਪਾ ਦਿਓ, ਤੇ ਲੋਕੀ ਫਿਰ ਕਹਿੰਦੇ ਆ ਵੀ ਛੱਡ ਕੇ ਭੱਜ ਲਓ ਭਾਈ। ਤਾਂ ਹੀ ਲੋਕਾਂ ਨੂੰ ਆਪਣਾ ਦੇਸ਼ ਹੈ, ਪੰਜਾਬ ਹੈ, ਛੱਡਣਾ ਪੈ ਰਿਹਾ ਹੈ। ਪਿਛਲੇ ਰੱਬ ਤੇਰਾ ਭਲਾ ਕਰੇ 40 ਸਾਲਾਂ ਤੋਂ ਇਹ ਨਾ ਨਾਰਦ ਨੱਚੀ ਜਾਂਦਾ ਇੱਥੇ, ਬਹੁਤ ਵੱਡਾ ਸੰਤਾਪ ਹੈ। ਹਾਂ, ਨਾਰਦ ਨੱਚ ਰਿਹਾ। ਤੇ ਜਿਹੜੀਆਂ ਇੱਥੋਂ ਦੀਆਂ ਰਾਜ ਕਰਦਾ ਸ਼੍ਰੇਣੀਆਂ, ਉਹ ਤਾਂ ਉਹਨਾਂ ਦੀ ਤਾਂ ਗੋਗੜਾਂ ਵੱਧ ਗਈਆਂ, ਤੇ ਜਿਹੜਾ ਲੋਕਾਂ ਦਾ ਘਾਣ ਹੋ ਗਿਆ, ਇਹ ਮੱਥ ਕੇ ਕੀਤਾ। ਭਾਵੇਂ ਉਹ ਦਾੜੀ ਵਾਲੇ ਨੇ ਕੀਤਾ ਤੇ ਭਾਵੇਂ ਸਾੜੀ ਵਾਲੇ ਨੇ ਕੀਤਾ, ਕੀਤਾ ਮੱਥ ਕੇ ਆ। ਭਾਵੇਂ ਲਾਰਡ ਮਕਾਲੇ ਨੇ ਕੀਤਾ ਤੇ ਭਾਵੇਂ ਮਾਊਂਟ ਬੈਟਨ ਨੇ ਕੀਤਾ, ਭਾਵੇਂ ਨਹਿਰੂ ਨੇ ਕੀਤਾ ਤੇ ਭਾਵੇਂ ਜਨਾਹ ਨੇ ਕੀਤਾ, ਭਾਵੇਂ ਜਬਰ ਜਨਾਹੀਆਂ ਨੇ ਕੀਤਾ, ਸਭਾ ਦਾ ਉਤਲੀ ਸ਼੍ਰੇਣੀਆਂ ਨੇ ਕਰਵਾਇਆ ਇਹ। ਇਹਦੇ ਪਿੱਛੇ ਕੀ ਲੋਭ ਲਾਲਚ ਹੋ ਸਕਦਾ ਹੈ? ਇੱਕ ਤਾਂ ਲੋਕਾਂ ਨੂੰ ਨਾ ਅਮਰ ਪਸੰਦ ਜ਼ਿੰਦਗੀ ਚੋਂ ਕੱਢ ਕੇ ਭੈਮਾਨ ਕਰਕੇ ਭਜਾ ਦਿਓ। ਜਦੋਂ ਥੋੜੀ ਜਾਨ ਨੂੰ ਖਤਰਾ ਹੋਵੇ ਨਾ, ਫਿਰ ਤੁਸੀਂ ਚਿੰਤਨ ਨਹੀਂ ਕਰ ਸਕਦੇ ਜੀ। ਭੱਜ ਕੇ ਉਹ ਆਦੇ ਠੀਕ ਆ, ਆਪਾਂ ਨੂੰ ਖਾਲੀ ਥਾਂ ਮਿਲ ਗਿਆ। ਜੋ ਤੁਸੀਂ ਥਾਂ ਖਾਲੀ ਕਰਤੀ, ਜਿਹੜਾ ਖਾਲੀ ਥਾਂ ਉਹਨਾਂ ਨੇ ਤੁਹਾਨੂੰ ਕਾਨੂੰਨ ਦੇ ਰਾਹੀਂ ਕਰਾਉਣਾ ਸੀ, ਉਹ ਡਰਾ ਕੇ ਕਰਾ ਲਿਆ। ਜੀ ਜੀ, ਉੱਥੇ ਤੁਹਾਡੇ ਕਬਜ਼ਾ ਕਰ ਲਿਆ, ਉੱਥੇ ਕਾਰਖਾਨਾ ਲੱਗੂ, ਉੱਥੇ ਖੇਤੀ ਕਰਨਗੇ, ਉੱਥੇ ਮੌਜਾਂ ਕਰਨਗੇ। ਠੀਕ ਹੈ ਨਾ। ਇਹ ਮੱਧ ਕੇ ਸਾਰੀਆਂ ਆਰਥਿਕ ਰਾਜਨੀਤਿਕ ਜਿਹੜੀ ਚੌਧਰ ਹੈ, ਉਹਦੇ ਕਰਕੇ ਇਹ ਵਰਤਾਰਾ ਪੈਦਾ ਕਿ ਹੁੰਦਾ ਨਹੀਂ, ਪੈਦਾ ਕੀਤਾ ਜਾਂਦਾ ਹੈ। ਇਹਦੇ ਬਾਰੇ ਲੋਕੀ ਸਮਝਣ ਤਾਂ ਬਚਣਗੇ। ਭਾਵੇਂ ਅਮਰੀਕਾ ਭੱਜ ਜਾਣ, ਉੱਥੇ ਵੀ ਖੈਰ ਨਹੀਂ। ਕੈਨੇਡਾ ਵੇਖੋ ਰੌਲਾ ਪੈ ਹੀ ਰਿਹਾ, ਉੱਥੇ ਖੈਰ ਨਹੀਂ। ਤੇ ਇੰਗਲੈਂਡ ਵਗ ਜਾਓ, ਉੱਥੇ ਖੈਰ ਨਹੀਂ। ਰੂਸ ਵਗ ਜਾਓ, ਉੱਥੇ ਖੈਰ ਨਹੀਂ। ਚੀਨ ਤੁਹਾਨੂੰ ਵੜਨ ਹੀ ਨਹੀਂ ਦਿੰਦਾ, ਜਾਪਾਨ ਤੁਹਾਨੂੰ ਵੜਨ ਹੀ ਨਹੀਂ ਦਿੰਦਾ। ਤੇ ਫਿਰ